ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨੇ ਮਸੋਹਤਾ 209 270 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਹਿੰਦੇ ਪੰਜਾਬ ਵਿੱਚ ਕਰੋਨਾ ਦੇ ਕੇਸ ਚਰਮ 'ਤੇ, ਸਰਕਾਰ ਨਿੱਜੀ ਹਸਪਤਾਲਾਂ ਨੂੰ ਮੁੱਲ ਵੇਚੇਗੀ ਪਲਾਜ਼ਮਾ। ਜੀ ਜੀ ਦੇਖੋ, ਕੇਸ ਜਿਹੜੇ ਆ ਨਾ ਉਹ ਅੱਜ ਵੀ ਆਲਮੋਸਟ ਵੈਸੇ ਅਖੀਰਲੇ ਅੰਕੜੇ ਜਿਹੜੇ ਉਹ ਦੇਸ਼ਾਂ ਅਪਡੇਟ ਹੁੰਦੇ ਆ। ਅੱਜ ਵੀ ਮੇਰੇ ਖਿਆਲ ਦੇ ਨਾਲ ਹੁਣ ਜਦੋਂ ਆਪਾਂ ਗੱਲ ਕਰਦੇ ਪਏ ਤੋਂ 2 ਘੰਟੇ ਪਹਿਲਾਂ ਜਿਹੜਾ ਅੰਕੜਾ ਸੀ ਉਹ 500 ਤੋਂ ਟੱਪ ਗਿਆ। ਮਤਲਬ ਕਿ ਜਿਹੜੇ ਇੱਕ ਐਵਰੇਜ ਫਿਗਰ ਦੀ ਗੱਲ ਕਰੀਏ ਆਪਾਂ ਤਾਂ ਇੱਕ ਦਿਨ ਦੇ ਵਿੱਚ 500 ਤੋਂ ਵੱਧ ਕੇਸ ਜਿਹੜੇ ਆ ਉਹ ਹੋਣ ਲੱਗ ਪਏ ਆ। ਤੇ ਦੂਜੀ ਚੀਜ਼ ਇਹ ਆ ਕਿ ਦਰਜਨ ਤੋਂ ਉੱਤੇ ਜਾਂ ਦਰਜਨ ਦੇ ਕਰੀਬ ਮੌਤਾਂ ਦਾ ਅੰਕੜਾ ਜਿਹੜਾ ਉਹ ਰਹਿੰਦਾ। ਤੇ ਕੱਲ ਵੀ ਮੇਰੇ ਖਿਆਲ ਦੇ ਨਾਲ 13 ਮੌਤਾਂ ਸਨ ਤੇ ਅੱਜ ਵੀ ਮੈਂ ਅੰਦਾਜ਼ਾ ਲਾਇਆ ਮੋਟਾ ਜਿਹਾ ਦੱਸਦੇ ਪਏ ਸਨ ਟੈਲੀਵਿਜ਼ਨ ਵਾਲੇ ਕਿ 10-11 ਮੌਤਾਂ ਜਿਹੜੀਆਂ ਹੋ ਚੁੱਕੀਆਂ ਹਨ। ਤੇ ਇਹ ਸ਼ਾਮ ਦੀ ਹੈ, ਬਾਅਦ ਦੁਪਹਿਰ ਦੀ ਹੈ। ਉਸ ਤੋਂ ਬਾਅਦ ਦੀ ਗੱਲ ਜਿਹੜੀ ਹੈ ਉਹ ਹਾਲ ਤੱਕ ਨਹੀਂ ਆਈ। ਆਪਰੇਸ਼ਨ ਇਹਨਾਂ ਦੀ ਜਿਹੜੀ ਆ ਉਹ ਲੇਟ ਇਵਨਿੰਗ ਹੁੰਦੀ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਸਾਨੂੰ ਮੰਨ ਕੇ ਚੱਲਣਾ ਪਊਗਾ ਹੁਣ ਕਿ ਸਾਡੇ ਪੰਜਾਬ ਦੇ ਵਿੱਚ 500 ਤੋਂ ਉੱਤੇ ਕੇਸ ਆ ਰਹੇ ਆ ਡੇਲੀ ਤੇ ਦਰਜਨ ਭਰ ਮੌਤਾਂ ਜਿਹੜੀਆਂ ਉਹ ਐਵਰੇਜ ਤੁਰੀਆਂ ਜਾਂਦੀਆਂ। ਤਾਂ ਇਹਦਾ ਮਤਲਬ ਹੈ ਕਿ ਇਹ ਇਸ ਵੇਲੇ ਹੁਣ ਤੱਕ ਦਾ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਪੀਕ ਪੁਆਇੰਟ ਆ। ਦੁਆ ਕਰਦੇ ਆ ਕਿ ਇਹ ਪੀਕ ਪੁਆਇੰਟ ਹੈ ਜਿਹੜਾ ਹੋਰ ਬਦਤਰੀਨ ਨਾ ਹੋਵੇ, ਹੋਰ ਜ਼ਿਆਦਾ ਖਰਾਬ ਨਾ ਹੋਵੇ, ਨਹੀਂ ਤੇ ਮਸਲਾ ਜਿਹੜਾ ਉਹ ਖਰਾਬ ਹੋਏਗਾ। ਕਿਉਂਕਿ ਹੁਣ ਜਿਸ ਤਰ੍ਹਾਂ ਟੈਸਟਿੰਗ ਵੱਧ ਰਹੀ ਹੈ, ਜਿਸ ਤਰ੍ਹਾਂ ਨਾਲ ਅੰਕੜੇ ਵੱਧ ਰਹੇ ਆ, ਉਸ ਤਰ੍ਹਾਂ ਹੀ ਨਾਲ ਜਿਹੜੇ ਸੀਰੀਅਸ ਪੇਸ਼ੈਂਟ ਹੁੰਦੇ ਉਹਨਾਂ ਦੀ ਵੀ ਤੇ ਤਾਦਾਦ ਵਧੇਗੀ ਨਾ। ਆਪਣੇ ਜੇ ਪੰਜਾਬ ਦੇ ਵਿੱਚ ਵੇਖੋਗੇ ਇਸ ਵੇਲੇ ਤੁਸੀਂ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਕਿ ਕ੍ਰਿਟੀਕਲ ਜਿਹੜੇ ਹੁੰਦੇ ਆ ਉਹਦੇ ਵਿੱਚ 20 ਬੰਦੇ ਵੈਂਟੀਲੇਟਰ ਤੇ ਨੇ, 20 ਬੰਦੇ ਵੈਂਟੀਲੇਟਰ ਤੇ ਨੇ ਤੇ 105 ਆਕਸੀਜਨ ਸਪੋਰਟ ਤੇ ਆ। ਤੇ ਜੇ ਇਹ ਅੰਕੜਾ ਕੱਲ ਨੂੰ ਖੁਦਾ ਨਾ ਖਾਸਤਾ ਥੋੜਾ ਹੋਰ ਵਿਗੜ ਜਾਂਦਾ ਤਾਂ ਮੁਸ਼ਕਲ ਆਉਣੀ ਸ਼ੁਰੂ ਹੋ ਜਾਏਗੀ। ਕਿਉਂਕਿ ਹੁਣ ਤੇ ਪਤਾ ਨਹੀਂ ਇਹਨਾਂ ਨੇ ਵਧਾ ਲਿਆ ਜਾਂ ਨਹੀਂ। ਪਹਿਲਾਂ ਦੱਸਦੇ ਆ ਜਦੋਂ ਇਹ ਕਰੋਨਾ ਆਇਆ ਆ ਤਾਂ ਟੋਟਲ ਇਹਨਾਂ ਦੇ ਕੋਲ ਮੇਰੇ ਖਿਆਲ ਦੇ ਨਾਲ 125 ਵੈਂਟੀਲੇਟਰ ਸੀਗਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤੇ ਜਿਹੜੇ ਹੈਗੇ ਤਮਿਲਨਾਡੂ ਵਾਲੇ ਉਹਨਾਂ ਦੇ ਕੋਲ ਇਹ ਤਾਦਾਦ ਅੱਛੀ ਖਾਸੀ ਸੀ ਤੇ ਉਹ ਵੀ ਮੁੜ ਕੇ ਥੋੜਨ ਲੱਗ ਪਏ। ਤਾਂ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕ੍ਰਿਟੀਕਲ ਹਾਲਤ ਦੇ ਵਿੱਚ ਪਹੁੰਚਦੇ ਆ ਮਰੀਜ਼, ਉਹਨਾਂ ਨੂੰ ਸੰਭਾਲਣਾ ਜਿਹੜਾ ਉਹ ਮੁਸ਼ਕਲ ਹੋ ਜਾਵੇ। ਤਾਂ ਖੈਰ ਇੱਕ ਰਾਹਤ ਵਾਲੀ ਜਿਹੜੀ ਗੱਲ ਹੁੰਦੀ ਆ ਕਿ ਜਿੱਦਾਂ ਹੁਣ ਲਾ ਲਓ ਕਿ 500 ਆਏ ਆ ਤਾਂ ਕੱਲ ਮੈਂ ਦੇਖ ਰਿਹਾ ਸੀਗਾ ਕਿ 24 ਘੰਟਿਆਂ 'ਚ 567 ਬੰਦੇ ਠੀਕ ਹੋ ਕੇ ਘਰਾਂ ਨੂੰ ਵੀ ਪਰਤ ਗਏ ਆ। ਮਤਲਬ ਕਿ 9/9 ਹੋ ਕੇ ਘਰ ਨੂੰ ਵੀ ਚਲੇ ਗਏ। ਰਿਕਵਰੀ ਰੇਟ ਵੀ ਠੀਕ ਆ। ਪਰ ਫਿਰ ਵੀ ਮੈਂ ਕਹਿ ਰਿਹਾ ਕਿ ਜਿੱਦਾਂ ਹੁਣ ਲਾ ਲਓ ਕਿ 14,000 ਤੋਂ ਅੰਕੜਾ ਵੱਧ ਗਿਆ, ਠੀਕ ਆ। 9,000 ਬੰਦਾ ਸਾਡਾ ਜਿਹੜਾ ਉਹ ਬਿਲਕੁਲ ਤਲੀ ਹੋ ਗਿਆ, ਠੀਕ ਹੋ ਗਿਆ। ਪਰ 5,000 ਹੈ, 5,000 ਤੋਂ ਜਿੱਦਾਂ ਹੀ ਅੰਕੜਾ ਅੱਗੇ ਵੱਧਦਾ ਹੈ ਜਾਂ ਕ੍ਰਿਟੀਕਲ ਪੇਸ਼ੈਂਟ ਜਿਹੜੇ ਵੱਧਦੇ ਆ ਤਾਂ ਸਾਡੀ ਸਿਹਤ ਵਿਵਸਥਾ ਹੀ ਜਿਵੇਂ ਮਰਜ਼ੀ ਕਹੀ ਜਾਣ ਉਹ ਮੁੜ ਕੇ ਕਿਤੇ ਨਾ ਕਿਤੇ ਹਿੱਲ ਜਾਊਗੀ। ਸੋ ਦੂਜੀ ਚੀਜ਼ ਜਿਹੜੀ ਆ ਪੰਜਾਬ ਵਾਸਤੇ ਉਹ ਖਤਰੇ ਦੀ ਘੰਟੀ ਕੀ ਆ। ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ ਕਿ ਜਦੋਂ ਅਨਲੌਕ ਹੋਇਆ ਮੁਲਕ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਿੰਨੇ ਵੀ ਬੰਦੇ ਬਾਹਰੋਂ ਆਏ ਆ ਉਹਨਾਂ ਦੀ ਤਾਦਾਦ ਲਾ ਲਓ ਕਿ ਆਲਮੋਸਟ 2.5 ਲੱਖ ਲਾ ਲਓ। ਤਾਂ 2.5 ਲੱਖ ਦੇ ਵਿੱਚੋਂ 5,000 ਪੋਜ਼ਿਟਿਵ ਇਹੀ ਆਏ ਆ। ਮਤਲਬ ਜਿਹੜੇ ਬਾਹਰੋਂ ਆਏ ਆ ਕੋਈ ਵੀ ਆਇਆ, ਡਜ਼ਨਟ ਮੈਟਰ ਉਹ ਨੌਨ ਪੰਜਾਬੀ ਆ ਜਾਂ ਪੰਜਾਬੀ ਆ, ਉਹ ਕਿਰਤੀ ਆ ਜਾਂ ਵਪਾਰੀ ਆ, ਉਹ ਕੋਈ ਫਰਕ ਨਹੀਂ ਪੈਂਦਾ। ਮਤਲਬ ਇਹ ਆ ਕਿ ਜਿਸ ਤਰ੍ਹਾਂ ਇਹ ਵਧਦੇ ਅੰਕੜੇ ਤਾਂ ਉਹਦੇ ਵਿੱਚ ਜਿਹੜੀ ਬਾਹਰੋਂ ਆਮਦ ਹੋਈ ਆ ਲੋਕਾਂ ਦੀ ਉਹ ਵੀ ਕਿਤੇ ਨਾ ਕਿਤੇ ਬਹੁਤ ਵੱਡਾ ਰੋਲ ਅਦਾ ਕਰ ਰਹੀ ਆ। ਤਾਂ ਇਹ ਐਸਾ ਇੱਕ ਮੈਕੈਨਿਜ਼ਮ ਬਣਾ ਦੇਣ ਜਿਹਦੇ ਨਾਲ ਕਿ ਇਹ ਜਿਹੜੇ ਵੀ ਆਉਂਦੇ ਨੇ ਤਾਂ ਉਹ ਅਲੱਗ ਤੁਰੇ ਜਾਣ, ਉਹ ਕਿਤੇ ਗਾਂਹ ਜਾ ਕੇ ਹੋਰ ਚੇਨ ਨਾ ਬਣਾ ਦੇਣ। ਇਹ ਖਿਆਲ ਰੱਖਣਾ ਪਊਗਾ। ਔਰ ਦੂਜੀ ਗੱਲ ਇਹ ਆ ਕਿ ਅੱਜ ਵੀ ਮੈਂ ਜਦੋਂ ਦੇਖਦਾ ਪਿਆ ਸੀਗਾ ਮੌਤਾਂ ਦੀ ਤਾਦਾਦ ਤੇ ਇੱਕ ਗਰਭਵਤੀ ਔਰਤ ਵੀ ਚੱਲ ਵਸੀ ਆ। ਤਾਂ ਇਹ ਸਮੱਸਿਆ ਆ ਰਹੀ ਆ। ਸਾਨੂੰ ਘੱਟੋ ਘੱਟ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕਹਿੰਦੇ ਕਿ ਰਿਵਰਸ ਕੁਆਰੰਟੀਨ
ਇਹੋ ਜਿਹਾ ਕੁਛ ਤੇ ਜ਼ਰੂਰ ਵੇਖਣਾ ਪਊਗਾ। ਹਾਲਾਂਕਿ ਹੁਣ ਇਕਨੋਮੀ ਜਿਹੜੀ ਆ ਲੌਕ ਨਹੀਂ ਕੀਤੀ ਜਾ ਸਕਦੀ, ਲੋਕ ਜਿਹੜੇ ਆ ਉਹ ਲੌਕ ਨਹੀਂ ਕੀਤੇ ਜਾ ਸਕਦੇ, ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਹੁਣ ਕੋਈ ਪੇਸ਼ੈਂਟ ਆ, ਬੰਦਾ ਮੈਡੀਕਲ ਹਿਸਟਰੀ ਵਾਲਾ ਆ, ਕੋਈ ਬਿਰਧ ਆ, ਕੋਈ ਗਰਭਵਤੀ ਔਰਤ ਆ, ਤਾਂ ਉਹਨਾਂ ਨੂੰ ਜ਼ਰੂਰ ਬਚਾਉਣ ਦੀ ਜ਼ਰੂਰਤ ਆ। ਉਹ ਜਦੋਂ ਵੀ ਇਸ ਬਲੇਟੇ 'ਚ ਆ ਜਾਂਦੇ ਆ ਤਾਂ ਫਿਰ ਬਹੁਤ ਔਖਾ ਹੋ ਜਾਂਦਾ ਰਿਕਵਰੀ ਕਰਨਾ। ਖੈਰ ਥੋੜੀ ਜਿਹੀ ਆਪਰੇਸ਼ਨ ਦੂਸਰੇ ਪਾਸੋਂ ਵੀ ਲੈ ਲਈਏ, ਹੋਰ ਕੀ ਕੁਛ ਵਾਪਰਿਆ ਵਾ ਭਾਰਤ ਦੇ ਵਿੱਚ। ਜੇ 24 ਘੰਟਿਆਂ ਦੀ ਗੱਲ ਕਰੀਏ ਤਾਂ 49,931 ਮਾਮਲੇ ਜਿਹੜੇ ਆ ਉਹ ਰਜਿਸਟਰਡ ਹੋਏ ਆ ਨਵੇਂ। 50,000 ਦੀ ਐਵਰੇਜ ਇੱਥੇ ਆ ਕਿ ਜੇ ਪਿਛਲੇ 3 ਦਿਨਾਂ ਤੋਂ ਲਾ ਲਓ 48, 49, 49 ਤਾਂ ਟੋਟਲ ਐਵਰੇਜ ਇਹੋ ਹੀ ਨਿਕਲਦੀ ਆ ਕਿ ਲਗਭਗ 50,000 ਦੇ ਕਰੀਬ। ਔਰ ਮੌਤਾਂ ਜਿਹੜੀਆਂ ਉਹ ਕੋਈ 750 ਇੱਕ ਦਿਨ 'ਚ, ਕੋਈ 750 ਇੱਕ ਦਿਨ 'ਚ, ਤਾਂ ਐਵਰੇਜ ਇਹੀ ਆ ਕਿ 700-750 ਦੇ ਦਰਮਿਆਨ ਬੰਦਾ ਜਿਹੜਾ ਉਹ ਮਰ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਨੇੜੇ ਪਹੁੰਚ ਗਏ ਯੂਐਸ ਦੇ। ਯੂਐਸ ਦੇ ਵਿੱਚ ਲਾਸਟ 24 ਘੰਟਿਆਂ 'ਚ ਜੇ ਦੇਖੀਏ ਤਾਂ 55,000 ਮਾਮਲੇ ਜਿਹੜੇ ਆਏ ਸਨ, ਤਾਂ ਬਿਲਕੁਲ ਲਾਗੇ ਪਹੁੰਚ ਗਏ ਆ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਬੀਬੀ ਜਗੀਰ ਕੌਰ ਦੀ ਧੀ ਰਜਨੀਤ ਕੌਰ ਉਹ ਵੀ ਪੋਜ਼ਿਟਿਵ ਪਾਏ ਗਏ ਆ। ਜੇ ਗੁਰਦਾਸਪੁਰ 'ਚ ਅੱਜ ਆਪਾਂ ਗੱਲ ਕਰੀਏ, ਇੱਥੇ ਵੀ ਅੱਛੀ ਖਾਸੀ ਨਵੀਂ ਤਾਦਾਦ ਆਈ ਹੈ ਮਰੀਜ਼ਾਂ ਦੀ, 51 ਹੋ ਗਏ ਬਾਅਦ ਦੁਪਹਿਰ। ਜਲੰਧਰ ਦੇ ਵਿੱਚ 44, ਮੋਗਾ 'ਚ 14, ਇਹ ਸਾਰੇ ਬਾਅਦ ਦੁਪਹਿਰ ਦੇ ਅੰਕੜੇ ਆ। ਤੇ ਇਸ ਤੋਂ ਇਲਾਵਾ ਬਾਰੀ ਸਰਹੱਦੀ ਚੌਂਕੀ ਮੁਹਾਵਾ ਅੰਮ੍ਰਿਤਸਰ, ਉੱਥੇ 10 BSF ਜਵਾਨਾਂ ਦੀ ਰਿਪੋਰਟ ਪੋਜ਼ਿਟਿਵ ਆ ਗਈ। ਫਿਰ ਥਾਣੇ ਬਲਟੋਏ ਦੇ ਵਿੱਚ ਹਵਾਲਾਤੀ ਜਿਹੜਾ ਆ ਉਹ ਪੋਜ਼ਿਟਿਵ ਆ ਗਿਆ। ਹੁਣ ਇਹ ਸਮੱਸਿਆ ਇਹ ਆ ਜਾਂਦੀ ਹੈ ਨਾ ਕਿ ਜਿੱਥੇ ਕਿਤੇ ਇਸ ਤਰ੍ਹਾਂ ਦਾ ਵਾਪਰ ਜਾਂਦਾ ਕੰਮ, ਉਸ ਤੋਂ ਬਾਅਦ ਥਾਣਾ ਸਾਰਾ ਜਿਹੜਾ ਬੰਦ ਕਰ ਦਿੱਤਾ ਜਾਂਦਾ। ਹੁਣ ਖਬਰ ਆਉਂਦੀ ਪਈ ਆ ਕਿ ਮੁਹਾਲੀ ਦੇ ਜਿੰਨੇ ਵੀ ਥਾਣੇ ਆ ਸਾਰਿਆਂ ਦੇ ਵਿੱਚ ਪਬਲਿਕ ਡੀਲਿੰਗ ਜਿਹੜੀ ਆ ਬੰਦ ਕਰ ਦਿੱਤੀ ਗਈ ਆ। ਤਾਂ ਇਸ ਤਰ੍ਹਾਂ ਲੁਧਿਆਣੇ SHO ਸਮੇਤ 22 ਪੁਲਿਸ ਮੁਲਾਜ਼ਮ ਜਿਹੜੇ ਆ ਇੱਕੋ ਵਕੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਆ। ਇੱਧਰ ਜੇ ਗੱਲ ਕਰੀਏ, ਤਹਿਸੀਲਦਾਰ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਤੇ ਸੁਨਾਮ ਤਹਿਸੀਲ 2 ਦਿਨ ਵਾਸਤੇ ਮੁਕੰਮਲ ਤੌਰ ਤੇ ਬੰਦ ਕਰ ਦਿੱਤੀ ਗਈ ਹੈ। ਤੇ ਸਕੂਲਾਂ ਨੂੰ ਖੋਲ੍ਹਣ ਨੂੰ ਲੈ ਕੇ ਜੋ ਚਰਚਾ ਚੱਲਦਾ ਪਿਆ, ਕਿਉਂਕਿ ਹੁਣ ਕਹਿੰਦੇ ਕਿ ਅਨਲੌਕ 3 ਆ ਰਿਹਾ, ਉਹਦੇ ਵਿੱਚ ਸਿਨੇਮੇ ਹੋ ਸਕਦਾ ਖੁੱਲ ਜਾਣ, ਜਿਮਾਂ ਖੁੱਲ ਜਾਣ, ਤਾਂ ਪੋਸੀਬਿਲਿਟੀ ਤਲਾਸ਼ ਰਹੇ ਸੀਗੇ ਲੋਕ ਕਿ ਸ਼ਾਇਦ ਸਕੂਲ ਵੀ ਖੁੱਲ ਜਾਊਗੇ। ਤਾਂ ਜਿਹੜੇ ਸਾਡੇ ਹੈਗੇ ਆ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਉਹਨਾਂ ਨੇ ਸਾਫ਼ ਕਰ ਦਿੱਤਾ। ਉਹ ਕਹਿੰਦੇ ਆ ਕਿ ਜਦੋਂ ਤੱਕ ਕਰੋਨਾ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਸਕੂਲ ਖੋਲਣ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਜੀ। ਜੀ ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਫੇਰ ਪ੍ਰਦਰਸ਼ਨ, ਬਾਦਲਾਂ ਦਾ ਘਰ ਨਾ ਘੇਰ ਸਕੇ। ਹਾਂਜੀ, ਦੇਖੋ ਬਾਦਲਾਂ ਦਾ ਘਰ ਜਿਹੜਾ ਆ ਉਹ ਨਹੀਂ ਘੇਰ ਸਕੇ, ਉਹਦਾ ਕਾਰਨ ਇਹ ਸੀਗਾ ਕਿ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਐਲਾਨੀਆਂ ਆਖਿਆ ਹੋਇਆ ਸੀਗਾ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਔਰ ਅਕਾਲੀ ਭਾਜਪਾ ਲੀਡਰ ਆ ਜਿਹੜੇ ਉਹਨਾਂ ਦੇ ਘਰਾਂ ਦਾ ਘਿਰਾਓ ਕਰਾਂਗੇ। ਤੇ ਪਿਛਲੀ ਦਫਾ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਹੋਇਆ, ਲਾਠੀ ਚਾਰਜ ਕਰਨਾ ਪਿਆ ਸੀਗਾ। ਇੱਕ ਕਿਸਾਨ ਆਗੂ ਦਾ ਸਿਰ ਫਟ ਗਿਆ ਸੀਗਾ, ਸਿਰ ਪਾੜ ਗਿਆ। ਫਿਰ ਲਹੂ ਲੁਹਾਨ ਉਹ ਜਿਵੇਂ ਤਸਵੀਰਾਂ ਛਪੀਆਂ, ਤਾਂ ਉਹ ਕਾਫੀ ਨਮੋਸ਼ੀਜਨਕ ਗੱਲ ਸੀਗੀ ਕਿ ਯਾਰ ਇੱਕ ਤੇ ਕਿਸਾਨਾਂ ਦੇ ਨਾਲ ਏਡਾ ਵੱਡਾ ਧੱਕਾ ਹੋਇਆ ਕਰੋਨਾ ਕਾਲ ਦੇ ਵਿੱਚ, ਤੇ ਦੂਜਾ ਇਹ ਆ ਕਿ ਜੇ ਉਹ ਜਾਂਦੇ ਆ ਤੇ ਕਿੱਡੀ ਕੁ ਗੱਲ ਆ। ਫਿਰ ਸੁਖਬੀਰ ਸਿੰਘ ਬਾਦਲ ਦੀ ਵੀਡੀਓ ਵੀ ਤੁਹਾਂ ਵੇਖੀ ਹੋਣੀ ਆ, ਉਹ ਗੱਲਬਾਤ ਕਰ ਵੀ ਰਹੇ ਆ। ਜਦੋਂ ਗੱਲਬਾਤ ਕਰਨੀ ਆ ਤਾਂ ਫਿਰ ਤੁਸੀਂ ਪਹਿਲਾਂ ਹੀ ਕਿਉਂ ਨਹੀਂ? ਤਾਂ ਅੱਜ ਵੀ ਇਹੋ ਜਿਹਾ ਇਮਕਾਨ ਬਣ ਸਕਦਾ ਸੀਗਾ, ਇਸ ਕਰਕੇ ਸਾਰਿਆਂ ਦੀ ਨਿਗਾਹ ਸੀ। ਗਏ ਆ ਤਾਂ ਰਸਤੇ ਉਹਨਾਂ ਨੇ ਬਲੌਕ ਕਰ ਦਿੱਤੇ ਸੀਗੇ। ਬਾਦਲ ਪਿੰਡ ਨੂੰ 4-5 ਮੇਨ ਸੜਕਾਂ ਜਾਂਦੀਆਂ, ਉਹ ਸਾਰਿਆਂ ਦੀਆਂ ਸਾਰੀਆਂ ਜਿਹੜੀਆਂ ਇਹਨਾਂ ਨੇ 3-4 ਜ਼ਿਲ੍ਹਿਆਂ ਦੀ ਪੁਲਿਸ ਮੰਗਾ ਕੇ ਬਲੌਕ ਕਰ ਰੱਖੀਆਂ ਸਨ। ਇਹ ਗਏ ਆ, ਪਰ ਸੁਖਬੀਰ ਸਿੰਘ ਬਾਦਲ ਤੇ ਅੱਜ ਹੈ ਹੀ ਨਹੀਂ ਸੀਗੇ ਇੱਥੇ। ਤੇ ਵੱਡੇ ਬਾਦਲ ਸਾਹਿਬ ਤੇ ਤੁਹਾਨੂੰ ਪਤਾ ਹੀ ਆ ਕਿ ਉਹ ਤੇ ਬਾਹਰ ਅੰਦਰ ਨਿਕਲਦੇ ਹੀ ਨਹੀਂ ਅੱਜ ਕੱਲ੍ਹ ਕਰੋਨਾ ਰੂਮ ਦੇ ਵਿੱਚ, ਤੇ ਖਾਸ ਤੌਰ ਤੇ ਉਹ ਕੁਆਰੰਟੀਨ ਹੀ ਆ ਸਮਝ ਲਓ। ਤਾਂ ਦੂਜੇ ਪਾਸੇ ਜਿਹੜੇ ਅਕਾਲੀ ਲੀਡਰ ਸੀ ਕੁਛ, ਉਹਨਾਂ ਨੇ ਜਾ ਕੇ ਮੈਮੋਰੰਡਮ ਲਿਆ ਵਾ, ਇਹਨਾਂ ਤੋਂ ਮੰਗ ਪੱਤਰ ਲਿਆ ਵਾ, ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਬੀਬਾ ਬਾਦਲ ਤੱਕ ਪਹੁੰਚਾਵਾਂਗੇ ਔਰ ਉਹ ਇਹ ਮੰਗ ਜਿਹੜੀ ਆ ਉਹ ਖੇਤੀ ਮੰਤਰੀ ਜਿਹੜੇ ਸੈਂਟਰ ਦੇ ਆ ਉਹਨਾਂ ਤੱਕ ਪਹੁੰਚਦੀ ਕਰ ਦੇਣਗੇ। ਤਾਂ ਮੇਰੇ ਖਿਆਲ ਦੇ ਨਾਲ ਠੀਕ ਆ। ਕਿਸਾਨ ਜਿੱਦਾਂ ਆ ਰਹੇ ਆ ਮੈਦਾਨ ਦੇ ਵਿੱਚ, ਇਹਨਾਂ ਤੇ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਜਿਹੜਾ ਬਿਲਡ ਹੋ ਰਿਹਾ, ਉਹ ਸਾਰੀਆਂ ਚੀਜ਼ਾਂ ਠੀਕ ਨੇ। ਅਕਾਲੀ ਭਾਜਪਾ ਜਿਹੜਾ ਇਹ ਕਰਦੇ ਪਏ ਆ ਉਹ ਤਾਂ ਠੀਕ ਆ ਕਿ ਦੋਵੇਂ ਭਾਈਵਾਲ ਨੇ ਸੈਂਟਰ ਦੇ ਵਿੱਚ, ਪਰ ਮੇਰੇ ਖਿਆਲ ਦੇ ਨਾਲ ਕਾਂਗਰਸ ਲੀਡਰਾਂ ਦਾ ਵੀ ਘਿਰਾਓ ਕਰਨਾ ਚਾਹੀਦਾ ਕਿਸਾਨ ਯੂਨੀਅਨਾਂ ਨੂੰ। ਕਿਉਂ? ਕਿਉਂਕਿ ਦੇਖੋ ਇਹ ਇਸ ਵੇਲੇ ਸੂਬੇ ਦੇ ਵਿੱਚ ਸੱਤਾ ਸੰਭਾਲੀ ਬੈਠੇ ਆ ਕਿ ਇਹਨਾਂ ਬੰਦਿਆਂ ਨੇ ਕੋਈ ਇਤਰਾਜ਼ ਜਤਾਇਆ, ਕੋਈ ਇਹਨਾਂ ਨੇ ਅਸਹਿਮਤੀ ਦਿੱਤੀ
ਜੇ ਸੈਂਟਰ ਨੇ ਏਡਾ ਵੱਡਾ ਧੱਕਾ ਕੀਤਾ ਕਰੋਨਾ ਕਾਲ ਦੇ ਵਿੱਚ ਆਰਡੀਨੈਂਸ ਲੈ ਆਂਦਾ, ਤਾਂ ਕੀ ਕਾਂਗਰਸ ਪਾਰਟੀ ਦਾ ਹੱਕ ਨਹੀਂ ਬਣਦਾ ਕਿ ਉਹ ਵੀ ਮੈਦਾਨ 'ਚ ਉਤਰੇ? ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਰਿਆਇਤ ਨਹੀਂ ਦੇਣੀ ਚਾਹੀਦੀ। ਇਹ ਠੀਕ ਆ, ਜਿਹੜੀਆਂ ਯੂਨੀਅਨ ਆ ਉਹਨਾਂ ਦਾ ਫੈਸਲਾ ਹੋਏਗਾ ਕਿ ਅਸੀਂ ਇਹਨਾਂ ਦੇ ਘਰਾਂ ਦਾ ਘਿਰਾਓ ਕਰਨਾ, ਤੇ ਇਹਨਾਂ ਦੇ ਘਰ ਵੀ ਘੇਰਨ ਦੀ ਜ਼ਰੂਰਤ ਹੈ ਨਾ, ਕਿ ਵੈਟ ਜਿਹੜਾ ਆ ਉਹ ਵਧਾ ਕੇ ਇਹਨਾਂ ਨੇ 2-2.5 ਰੁਪਏ ਡੀਜ਼ਲ ਆਪਦੇ ਪੱਧਰ ਤੇ ਵੀ ਮਹਿੰਗਾ ਕੀਤਾ ਸੀਗਾ। ਕੀ ਉਹ ਕਿਸਾਨਾਂ ਦੀ ਡਿਮਾਂਡ ਦੇ ਵਿੱਚ ਸ਼ਾਮਲ ਨਹੀਂ ਹੈ? ਫਿਰ ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ ਵਰਗਾ ਇੱਕ ਮਾਰੂ ਫੈਸਲਾ ਜਿਹੜਾ ਉਹ ਇਹਨਾਂ ਨੇ ਚੋਰੀ ਛੱਪੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਹਿਮਤੀ ਦੇ ਦਰਵਾਜ਼ੇ 'ਚੋਂ ਲੰਘਾ ਦਿੱਤਾ। ਕਿਉਂਕਿ ਜਿਹੜੀ GSDP ਹੁੰਦੀ ਆ, ਜਿਹੜੀ ਸਟੇਟ ਦੀ GDP ਕਹਿ ਲਈਏ, ਤਾਂ ਉਹਦੇ ਵਿੱਚ ਇਹਨਾਂ ਨੇ ਜਿਹੜਾ ਕੋਈ ਲਿਮਟ ਸੀ ਕਰਜ਼ੇ ਦਾ ਉਹ ਵਧਾਉਣ ਵਾਸਤੇ ਸਹਿਮਤੀ ਦਿੱਤੀ ਆ। ਤਾਂ ਇਹ ਵੀ ਬਣਦੇ ਆ ਬਰੋਬਰ ਦੇ, ਕਿਤੇ ਨਾ ਕਿਤੇ ਹਿੱਸੇਦਾਰ ਬਣਦੇ ਇਸ ਮਾਮਲੇ ਦੇ ਵਿੱਚ। ਇਹਨਾਂ ਨੂੰ ਕਿਉਂ ਛੱਡ ਰਹੇ ਆ, ਕਿਉਂ ਰਹਿਤ ਦੇ ਰਹੇ? ਇਹਨਾਂ ਨੂੰ ਸਮਝ ਤੋਂ ਪਰੇ ਦੀ ਗੱਲ ਆ। ਕਿਉਂ? ਕਿਉਂਕਿ ਘੱਟੋ ਘੱਟ ਇਹ ਗੱਲ ਤੇ ਕਹੀ ਜਾ ਸਕਦੀ ਹੈ ਨਾ ਕਿ ਤੁਸੀਂ ਸੱਤਾ ਦਾ ਸੰਚਾਲਨ ਹੀ ਨਹੀਂ ਕਰ ਰਹੇ, ਤੁਸੀਂ ਕਿਸਾਨਾਂ ਤੋਂ ਵੋਟਾਂ ਮੰਗੀਆਂ ਸਨ, ਕਿਸਾਨਾਂ ਦੇ ਹਿੱਤ ਤੁਸੀਂ ਆਖਿਆ ਸੀਗਾ ਕਿ ਅਸੀਂ ਸੁਰੱਖਿਅਤ ਰੱਖਾਂਗੇ, ਤਾਂ ਅੱਜ ਤੁਹਾਡੇ ਰਾਜ ਦੇ ਵਿੱਚ ਇਹ ਸਭ ਕੁਝ ਹੋਣ ਡਿਆ ਵਾ। ਤੁਸੀਂ ਸਾਡੇ ਨਾਲ ਤੁਰੋ। ਠੀਕ ਹੈ, ਚਲੋ ਤੁਸੀਂ ਕੇਂਦਰ ਦੇ ਵਿੱਚ ਹੈ ਨਹੀਂ ਗੇ, ਤੁਸੀਂ ਵੀ ਉਤਰੋ ਮੈਦਾਨ 'ਚ। ਤੁਸੀਂ ਤੇ ਚੁੱਪ ਕਰਕੇ ਤਮਾਸ਼ਾ ਵੇਖਣ ਡਏ ਹੋ। ਤੁਹਾਡੀ ਪੁਲਿਸ ਤੇ ਉਲਟਾ ਕਿਸਾਨਾਂ ਨੂੰ ਕਦੇ ਸੰਗਰੂਰ ਡੱਕ ਲੈਂਦੀ ਹੈ ਦਿੱਲੀ ਜਾਣ ਲੱਗਿਆ, ਕਦੇ ਇਸ ਤਰ੍ਹਾਂ ਬਾਦਲ ਜਾਣ ਲੱਗਿਆ ਸਿਰ ਪਾੜ ਦਿੰਦੀ ਆ। ਸੋ ਜੋ ਕੁਝ ਚੱਲਦਾ ਪਿਆ ਇਹਨਾਂ ਨੂੰ ਵਿੱਚ ਰੱਖਣ ਦੀ ਜ਼ਰੂਰਤ ਆ। ਬਾਕੀ ਕਿਸਾਨ ਜਿਹੜੇ ਆ ਉਹ ਵੇਖੋ ਹੁਣ ਇਸ ਅੰਦੋਲਨ ਨੂੰ ਅੱਗੇ ਤੇ ਖੜ ਰਹੇ ਨੇ, ਪਰ ਜਿਹੜੀ ਕੇਂਦਰ ਸਰਕਾਰ ਦੇ ਵਿੱਚ ਅਕਾਲੀ ਦਲ ਦੀ ਭਾਈਵਾਲੀ ਆ, ਇਹ ਮਹੱਤਵਪੂਰਨ ਰੋਲ ਅਦਾ ਕਰ ਸਕਦੀ ਆ। ਇਹ ਚਾਨਣ ਉਹਨਾਂ ਨੂੰ ਜ਼ਰੂਰ ਕਰਾਉਣ ਕਿ ਭਾਈ ਗਲਤ ਫੈਸਲਾ ਹੈ ਤੁਹਾਡਾ, ਪਰ ਉਸ ਤੋਂ ਪਹਿਲਾਂ ਅਕਾਲੀਆਂ ਨੂੰ ਸਮਝਣਾ ਪਏਗਾ ਕਿ ਫੈਸਲਾ ਗਲਤ ਕਿਵੇਂ, ਔਰ ਇਹਨਾਂ ਨੂੰ ਫਿਰ ਇਹ ਵੀ ਫੈਸਲਾ ਕਰਨਾ ਪਊਗਾ ਕਿ ਜੇ ਅਸੀਂ ਗਲਤ ਨੂੰ ਗਲਤ ਕਹਿਣਾ ਤੇ ਫਿਰ ਕੱਲ ਨੂੰ ਜੇ ਕੋਈ ਸਾਡੇ ਨਾਲ ਗਲਤ ਵਾਪਰ ਵੀ ਜਾਂਦਾ ਸਿਆਸੀ ਤੌਰ ਤੇ ਤਾਂ ਉਹ ਸਾਨੂੰ ਬਰਦਾਸ਼ਤ ਕਰਨਾ ਪਊਗਾ। ਜੀ 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 ਅਗਲੀ ਮਿੰਟੂ ਜੀ ਗੱਲ ਕਰੀਏ ਸਿੱਖ ਨੌਜਵਾਨਾਂ ਖਿਲਾਫ UAPA ਤਹਿਤ ਕੇਸਾਂ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ। ਹਾਂਜੀ, ਦੇਖੋ ਇਹ ਸੁਖਪਾਲ ਸਿੰਘ ਖਹਿਰਾ ਲੜਾਈ ਵਿੱਢੀ ਬੈਠੇ ਆ, ਉਹਨਾਂ ਦੇ ਨਾਲ 2-3 ਹੋਰ MLA ਉਹਨਾਂ ਦੇ ਸਾਥੀ, ਇਹ ਹੁਣ ਅਕਾਲ ਤਖਤ ਸਾਹਿਬ ਤੇ ਪਹੁੰਚੇ ਆ ਤੇ ਉੱਥੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਆ ਕਿ ਇਸ ਮਾਮਲੇ ਦੇ ਵਿੱਚ ਭਾਈ ਤੁਸੀਂ ਵੀ ਦਖਲ ਦਿਓ, ਔਰ ਦੇਣਾ ਬਣਦਾ ਵੀ ਆ। ਉਹ ਬੋਲ ਵੀ ਰਹੇ ਆ ਜਥੇਦਾਰ ਜੀ ਨੇ, ਤੇ ਮੇਰੇ ਖਿਆਲ ਦੇ ਨਾਲ ਅੱਜ ਇੱਕ ਹੋਰ ਵੀ ਮੰਗ ਰੱਖੀ। ਉਹਨਾਂ ਆਖਿਆ ਕਿ 550 ਸਾਲੇ ਮੌਕੇ ਤੇ ਜੋ ਬੰਦੀ ਸਿੰਘਾਂ ਦੀ ਰਿਹਾਈ ਦਾ ਤੁਸੀਂ ਵਾਅਦਾ ਕੀਤਾ ਸੀ ਕੇਂਦਰ ਵਾਲੇ, ਪੂਰਾ ਕਿਉਂ ਨਹੀਂ ਜੇ ਕਰਦੇ? ਤਾਂ ਇਹ ਠੀਕ ਆ ਕਿ ਦੇਖੋ ਜਥੇਦਾਰ ਸਾਹਿਬ ਬੋਲ ਰਹੇ ਨੇ ਔਰ ਖੁੱਲ ਕੇ ਇਸ ਮੁੱਦੇ ਤੇ ਬੋਲਣਾ ਵੀ ਚਾਹੀਦਾ। ਇਹਦੇ ਵਿੱਚ ਕੀ ਸਮੱਸਿਆ ਕਿ ਹੁਣ ਦੇਖੋ ਇੱਕ ਤਾਂ ਹੁੰਦਾ ਨਾ ਮੇਰਾ ਪੂਰਾ ਸਿਆਸੀ ਡਰਾਮਾ ਸੁਖਪਾਲ ਸਿੰਘ ਖਹਿਰੇ ਦਾ, ਉਹ ਆਪਾਂ ਬੁੱਝ ਲੈਂਦੇ, ਪਰ ਇਹ ਚੀਜ਼ਾਂ ਨਿਕਲ ਰਹੀਆਂ ਨੇ। ਜਿਸ ਤਰ੍ਹਾਂ ਇਹਨਾਂ ਨੇ ਰੌਲਾ ਪਾਇਆ, ਉਸ ਤੋਂ ਬਾਅਦ ਇੱਕ 18 ਸਾਲ ਦਾ ਮੁੰਡਾ ਪੁਲਿਸ ਨੇ ਇਹ ਆ ਕੇ ਰਿਹਾ ਕਰ ਦਿੱਤਾ ਕਿ ਦੇਖੋ ਜੀ ਇਹਦੇ ਖਿਲਾਫ ਕੋਈ ਐਵੀਡੈਂਸ ਹੀ ਹੈ ਨਹੀਂਗਾ। ਤਾਂ ਇੱਕ ਵਾਰੀ ਤਾਂ ਤੁਸੀਂ ਬੰਦੇ ਦੀ ਚੱਕ ਕੇ ਜ਼ਿੰਦਗੀ ਖਰਾਬ ਕਰ ਦਿੱਤੀ ਨਾ, ਔਰ ਦੋਸ਼ ਇਹ ਲੱਗਾ ਕਥਿਤ ਤੌਰ ਤੇ ਕਿ 3rd ਡਿਗਰੀ ਟਾਰਚਰ ਉਹਨੂੰ ਕੀਤਾ ਗਿਆ ਵਾ। ਸੋ ਇੰਨਾ ਜ਼ਿਆਦਾ ਮਾਨਸਿਕ ਤੇ ਸਰੀਰਕ ਤਸ਼ੱਦਦ ਝੱਲਣ ਤੋਂ ਬਾਅਦ ਬੰਦੇ ਨੂੰ ਤੁਸੀਂ ਕਹਿ ਦਿਓ ਕਿ ਜਾ ਭੱਜਾ, ਤੇਰੇ ਖਿਲਾਫ ਸਬੂਤ ਹੀ ਹੈ ਨਹੀਂ, ਇਹ ਤੇ ਮਜ਼ਾਕ ਬਣ ਗਿਆ ਨਾ ਸਿਸਟਮ ਦਾ। ਫਿਰ ਇਸ ਤੋਂ ਇਲਾਵਾ ਇੱਕ ਖੁਦਕੁਸ਼ੀ ਹੋਈ ਹੈ ਗੁਰਸਿੱਖ ਮੁੰਡੇ ਦੀ, ਔਰ ਉਸ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਵੀ ਘਰ ਦੇ ਤੇ ਸਿੱਧੇ ਤੌਰ ਤੇ ਦੋਸ਼ ਲਾਉਣ ਡਏ ਆ ਕਿ ਦੇਖੋ ਜੀ ਉਹਦੇ ਪੈਰ ਥੱਲੇ ਲੱਗੇ ਹੀਗੇ, ਕੋਈ ਪੱਖਾ ਲੈਣਾ ਦੇਣਾ ਕੋਈ ਵਿਖਾਇਆ ਨਹੀਂ ਹੈ, ਸਾਨੂੰ ਇਹ ਸਾਰਾ ਕੁਝ ਡਰਾਮਾ ਲੱਗਦਾ ਪਿਆ। ਤੀਜੀ ਚੀਜ਼ ਜਿਹੜੀ ਹੈ ਇੱਕ ਹੋਰ ਮੁੰਡੇ ਬਾਰੇ ਆ ਰਹੀ ਆ USA ਦੇ ਵਿੱਚ ਹੀ, ਉਹ ਵੀ ਅੰਦਰ ਆ, ਦੱਸਦੇ ਆ ਕਿ ਉਹਨੂੰ TB ਹੋ ਗਈ ਆ, TB ਦੇ ਵਿੱਚ ਕਰੋਨਾ ਹੋ ਗਿਆ ਤੇ ਬਹੁਤ ਜ਼ਿਆਦਾ ਬਿਮਾਰ ਆ। ਜ਼ਮਾਨਤ ਮੰਗੀ ਜਾ ਰਹੀ ਆ, ਹਾਈ ਕੋਰਟ ਮੈਡੀਕਲ ਆਧਾਰ ਤੇ ਮੈਡੀਕਲ ਗਰਾਊਂਡ ਤੇ ਜ਼ਮਾਨਤ ਵੀ ਨਹੀਂ ਦਿੱਤੀ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਦੇਖ ਲਓ ਹੁਣ ਤੁਸੀਂ ਕਿਸ ਤਰ੍ਹਾਂ। ਇੱਕ ਤੇ ਆਤਮ ਹੱਤਿਆ ਵਾਲਾ ਮਾਮਲਾ ਬਹੁਤ ਜ਼ਿਆਦਾ ਸ਼ੱਕੀ, ਔਰ ਦੂਜਾ ਇਹ ਆ ਕਿ ਜਿਸ ਤਰੀਕੇ ਦੇ ਨਾਲ ਉਸ 18 ਸਾਲ ਦੇ ਬੱਚੇ ਨੂੰ ਮੈਂ ਤਾਂ ਕਹੂੰਗਾ ਕਿ ਜਿਸ ਤਰ੍ਹਾਂ ਛੱਡਿਆ ਗਿਆ, ਇਹ ਤਾਂ ਸਾਫ਼ ਜ਼ਾਹਰ ਹੁੰਦਾ ਕਿ ਦੇਖੋ ਨਿਰਾਪੁਰਾ ਸੁਖਪਾਲ ਸਿੰਘ ਖਹਿਰਾ ਕੋਈ ਸਿਆਸੀ ਮਾਈਲੇਜ ਨਹੀਂ ਲੈ ਰਿਹਾ। ਕਿਤੇ ਨਾ ਕਿਤੇ ਇਹਨਾਂ ਕਹਾਣੀਆਂ ਦੇ ਵਿੱਚ ਕੁਛ ਨਾ ਕੁਛ ਗਲਤ ਵੀ ਹੈ। ਠੀਕ ਆ, ਕੋਈ ਮੰਨ ਲਓ ਕੋਈ 1% ਕੋਈ 2% ਹੋ ਸਕਦਾ ਕੋਈ ਗਲਤ ਹੋਵੇ ਤੇ ਉਹਦੇ ਖਿਲਾਫ ਠੋਸ ਐਵੀਡੈਂਸ ਹੋਏਗਾ, ਪਰ ਜਿਹੜੀਆਂ ਜਿਸ ਤਰੀਕੇ ਨਾਲ ਇਹ ਕਹਾਣੀਆਂ ਨਿਕਲ ਰਹੀਆਂ ਨੇ, ਜਿਸ ਤਰੀਕੇ ਨਾਲ ਖੁਦਕੁਸ਼ੀ ਹੋਈ ਆ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੋਹਰ ਹੈ ਕਿ ਕਿਤੇ ਨਾ ਕਿਤੇ ਦੁਰਵਰਤੋਂ ਹੋਈ। ਔਰ ਜਿੱਦਣ ਤੋਂ ਇਹ ਰੌਲਾ ਪਿਆ ਉਸ ਤੋਂ ਬਾਅਦ ਗ੍ਰਿਫਤਾਰੀਆਂ ਦਾ ਸਿਲਸਿਲਾ ਰੁਕ ਗਿਆ ਤੇ ਜਿੰਨੇ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਵਿੱਚੋਂ ਬਹੁਤੇ ਗਰੀਬ ਘਰਾਂ ਦੇ ਮੁੰਡੇ ਆ।
ਇਹ ਚੀਜ਼ ਹੈ ਜਿਹੜੀ ਹੁਣ ਵੇਖਣੀ ਚਾਹੀਦੀ ਹੈ। ਚਲੋ ਅਕਾਲ ਤਖਤ ਦੇ ਜਥੇਦਾਰ ਤੇ ਬਿਆਨ ਹੀ ਦੇ ਸਕਦੇ ਆ, ਉਹ ਬਿਆਨ ਦੇ ਦੇਣਗੇ ਤੇ ਚਲੋ ਕੋਈ ਮਾੜੀ ਮੋਟੀ ਹੋਰ ਜਥੇਬੰਦੀ ਆ ਜਿਹੜੀ ਕੋਈ ਸੰਘਰਸ਼ ਵਿੱਢ ਸਕਦੀ ਆ। ਪਰ ਅਸਲ ਦੇ ਵਿੱਚ ਇਹ ਤੇ ਹੁਣ ਇਹਨਾਂ ਨੂੰ ਵੇਖਣਾ ਪਊਗਾ ਕਾਂਗਰਸ ਵਾਲਿਆਂ ਨੂੰ ਕਿ ਇਹਨਾਂ ਦੇ ਜਿਹੜੇ ਵੱਡੇ ਆਗੂ ਆ ਉਹ ਕੌਮੀ ਪੱਧਰ ਤੇ ਇਸ ਕਾਨੂੰਨ ਦੀ ਮੁਖਾਲਫਤ ਕਰਦੇ ਸਨ, ਜੋ NIA ਦਾ ਇਹ ਐਕਟ ਜਿਹੜਾ ਅਮੈਂਡ ਕੀਤਾ ਗਿਆ ਉਹਦੀ ਮੁਖਾਲਫਤ ਕਰਦੇ ਸਨ। UAPA ਨੂੰ ਇਹ ਤੇ ਬਹੁਤ ਦਮਨਕਾਰੀ ਕਾਨੂੰਨ ਦੱਸਦੇ ਆ। ਕਪਿਲ ਸਿੱਬਲ ਵਰਗੇ ਇਹਨਾਂ ਦੇ ਵਕੀਲ ਨੇਤਾ ਹੈ ਜਿਹੜੇ। ਤਾਂ ਦੂਸਰੇ ਪਾਸੇ ਇਹਨਾਂ ਦੇ ਰਾਜ ਦੇ ਵਿੱਚ ਸਭ ਕੁਝ ਹੁੰਦਾ। ਇਹਨਾਂ ਦੇ ਆਲਾ ਕਮਾਨ ਨੂੰ ਵੇਖਣਾ ਚਾਹੀਦਾ ਕਿ ਭਾਈ ਤੁਸੀਂ ਸਥਿਤੀ ਸਾਫ਼ ਕਰੋ ਕਿ ਆਖਰਕਾਰ ਜੋ ਤੁਹਾਡੇ ਤੇ ਦੋਸ਼ ਲੱਗਦੇ ਆ ਉਹਨਾਂ ਦੇ ਵਿੱਚ ਸੱਚ ਕਿੰਨਾ ਕੁ ਆ, ਕੱਚ ਕਿੰਨਾ ਕੁ ਆ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ ਬੇਅਦਬੀ ਮਾਮਲੇ ਦੇ ਵਿੱਚ 5 ਡੇਰਾ ਪ੍ਰੇਮੀਆਂ ਨੂੰ ਕਹਿੰਦੇ ਮਿਲੀ ਹੈ ਜ਼ਮਾਨਤ। ਦੇਖੋ ਇਹਦੇ ਵਿੱਚ ਕੀ ਆ ਕਿ ਜੋ ਹੁਣ SIT ਨੇ ਕਹਾਣੀ ਬਣਾਈ ਹੈ, SIT ਦੀ ਜਿਹੜੀ ਇਹ ਕਹਾਣੀ ਹੈ ਇਹਦੇ ਵਿੱਚ ਤੇ ਕਾਫੀ ਕੁਝ ਫਿਰ ਮੇਰੇ ਖਿਆਲ ਦੇ ਨਾਲ ਦਾਤੇ ਲੱਗ ਜਾਊਗਾ ਜੀ, ਦਾਤੇ ਉਹ ਲੱਗ ਜਾਊਗਾ ਕਿਉਂਕਿ ਇਹਨਾਂ ਨੇ ਧਾਰਾਂ ਦੇ ਵਿੱਚ ਵਾਅਦਾ ਕੀਤਾ ਸੀਗਾ ਕਿਹਾ ਕਿ ਸਾਡੇ ਕੋਲ ਠੋਸ ਸਬੂਤ ਆ ਕਿ ਆਈਓ ਬੰਦੇ ਆ ਜਿਨ੍ਹਾਂ ਨੇ ਬੇਅਦਬੀ ਕੀਤੀ ਸੀਗੀ। ਆਹੀ ਕਹਾਣੀ ਆਹੀ ਨੈਰੇਟਿਵ ਪੇਸ਼ ਕੀਤਾ ਜਾ ਰਿਹਾ ਵਾ। ਤਾਂ ਇਹ ਤੇ ਫਿਰ ਬਹੁਤ ਮੈਂ ਕਹੂੰਗਾ ਕਿ ਬਹੁਤ ਛੋਟਾ ਫਿਰ ਕੁਛ ਰਹਿ ਗਿਆ। ਸਾਰਾ ਜੋ ਇਹਨਾਂ ਨੇ ਦੱਸਿਆ ਸੀ, ਜੋ ਇਹਨਾਂ ਨੇ ਦਰਸਾਇਆ ਸੀ ਉਸ ਤੋਂ ਤੇ ਬਹੁਤ ਪਿੱਛੇ ਰਹਿ ਗਏ। ਫਿਰ ਕੁਛ ਦਿਨਾਂ ਦੇ ਅੰਦਰ ਅੰਦਰ ਉਹ ਜ਼ਮਾਨਤ ਲੈ ਜਾਂਦੇ ਆ। ਔਰ ਕਮਾਲ ਦੀ ਗੱਲ ਹੈ ਕਿ ਜਿਸ ਦਿਨ ਇਹ ਅਰੈਸਟ ਕਰਦੇ ਆ ਇਹਨਾਂ ਸਾਰੇ ਪ੍ਰੇਮੀਆਂ ਨੂੰ ਤੇ ਦੋਵਾਂ ਦੇ ਕੋਲ ਜ਼ਮਾਨਤ ਹੁੰਦੀ ਹੈ ਤੇ ਇਹਨਾਂ ਨੂੰ ਇਸ ਚੀਜ਼ ਦਾ ਵੀ ਨਹੀਂ ਇਲਮ ਹੈਗਾ ਕਿ ਦੋਵੇਂ ਬੰਦੇ ਜਿਹੜੇ ਆ ਉਹ ਜ਼ਮਾਨਤ ਲਈ ਬੈਠੇ ਹੈਗਾ। ਤੇ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਪ੍ਰਸ਼ਨ ਰਹਿਣਗੇ ਇਹਨਾਂ ਦੇ ਅੱਗੇ। ਹੁਣ ਪ੍ਰਸ਼ਨ ਉਹ ਰਹਿਣਗੇ ਕਿ ਦੇਖੋ ਗੱਲ ਇਹ ਆ ਕਿ ਤੁਹਾਡੇ ਕੋਲ ਸਾਰਾ ਕੁਝ ਹੈ ਜਿੱਦਾਂ ਤੁਸੀਂ ਦਾਅਵੇ ਦੇ ਰੂਪ 'ਚ ਕਹਿੰਦੇ ਹੋ, ਤਾਂ ਜ਼ਮਾਨਤ ਮਿਲ ਜਾਣੀ। ਜ਼ਮਾਨਤ ਉਦੋਂ ਹੀ ਮਿਲਦੀ ਹੈ ਜਦੋਂ ਕੋਰਟ ਬਹੁਤ ਕੁਝ ਦੇਖਦੀ ਹੈ। ਤਾਂ ਇਹਨਾਂ ਨੇ ਜੋ ਗਰਾਊਂਡ ਬਣਾਇਆ ਪ੍ਰੇਮੀਆਂ ਨੇ, ਉਹ ਮੇਰੇ ਖਿਆਲ ਦੇ ਨਾਲ ਗਾਂ ਵੀ ਕੇਸ ਦੇ ਵਿੱਚ ਸਾਨੂੰ ਵੇਖ ਲੈਣਾ ਚਾਹੀਦਾ ਕਿ ਕਿੰਨਾ ਕੁ ਵਜ਼ਨਦਾਰ ਹੈ। ਕਿਉਂਕਿ ਦੇਖੋ ਇਹ ਜੋ ਮਰਜ਼ੀ ਕਹੀ ਜਾਣ, ਆਪਾਂ ਨੂੰ ਪਤਾ ਕਿ ਪੁਲਿਸ ਜਿਹੜੀ ਆ ਪਹਿਲਾਂ ਅਕਾਲੀ ਰਾਜ ਦੇ ਵਿੱਚ ਉਹਨਾਂ ਦੇ ਮਨ ਮੁਤਾਬਕ ਚੱਲੀ ਆ। ਹੁਣ ਕਾਂਗਰਸ ਸਰਕਾਰ ਆ ਗਈ, ਉਹੀ ਖੱਟੜਾ ਸਾਹਿਬ ਜਿਹੜੇ ਆ ਉਹ ਅੱਜ ਵੇਖੋ ਕਿ ਕਿਸ ਤਰ੍ਹਾਂ ਕੰਮ ਕਰ ਰਹੇ ਨੇ। ਸੋ ਇਹ ਸਮਝਣ ਦੀ ਜ਼ਰੂਰਤ ਹੈ ਕਿ ਪੁਲਿਸ ਜਿਹਦਾ ਰਾਜ ਆ ਉਹਦਾ ਹੀ ਕਾਜ ਆ, ਬਸ ਉਹਦੇ ਹਿਸਾਬ ਨਾਲ ਹੀ ਚੱਲਦੀ ਆ। ਪਰ ਇਹ ਵੇਖੋ ਨਾ ਕਿ ਜਿੱਦਾਂ ਪ੍ਰੇਮੀਆਂ ਨੇ ਗਰਾਊਂਡ ਬਣਾਇਆ ਕਿਤੇ ਕਿ ਸਾਡੇ ਕੋਲੋਂ ਆਲਰੇਡੀ CBI ਸੈਂਟਰਲ ਏਜੰਸੀ ਜਿਹੜੀ ਪੁੱਛਗਿੱਛ ਕਰ ਚੁੱਕੀ ਆ ਔਰ ਸਾਡਾ ਇੱਥੋਂ ਤੱਕ ਕਿ ਨਾਰਕੋ ਟੈਸਟ ਹੋ ਚੁੱਕਿਆ ਵਾ ਔਰ ਸਾਨੂੰ ਇੱਕ ਤਰ੍ਹਾਂ ਨਾਲ ਕਲੀਨ ਚਿੱਟ ਮਿਲ ਚੁੱਕੀ ਆ। ਤਾਂ ਇੱਕ ਤੇ ਇਹ ਆ ਕਿ ਤੁਸੀਂ ਪਹਿਲਾਂ ਫੈਸਲਾ ਕਰਨਾ ਹੈ ਕਿ ਜਿਹੜੀ ਜਾਂਚ ਪੜਤਾਲ ਆ ਉਹ 2 ਏਜੰਸੀਆਂ ਕੋਲ ਕਿਵੇਂ ਜਾ ਸਕਦੀ ਹੈ। ਤੇ ਦੂਜੀ ਗੱਲ ਇਹ ਕਿ ਸਾਨੂੰ ਆਲਰੇਡੀ ਇੰਟਰੋਗੇਟ ਕੀਤਾ ਜਾ ਚੁੱਕਾ ਔਰ ਮਾਨਯੋਗ ਕੋਰਟ ਵੱਲੋਂ ਸਾਨੂੰ ਪਹਿਲਾਂ ਜ਼ਮਾਨਤ ਦਿੱਤੀ ਗਈ ਆ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਨਾ ਕਿ ਉਹਨਾਂ ਦਾ ਤਰਕ ਅਦਾਲਤ ਦੇ ਵਿੱਚ ਕਿੰਨਾ ਪ੍ਰਭਾਵਸ਼ਾਲੀ ਰਹੇਗਾ ਕਿ ਜਿਹਨੂੰ ਦੇਖੋ ਚਾਹੇ ਕੇਸ ਵਾਪਸ SIT ਕੋਲ ਆ ਜਾਵੇ ਜੋ ਮਰਜ਼ੀ ਆ, ਪਰ ਉਹ ਚੀਜ਼ ਤੇ ਹੈਗੀ ਆ ਨਾ ਕਿ ਇੰਟਰੋਗੇਟ ਇਹਨਾਂ ਨੂੰ ਕੀਤਾ ਹੈ ਜੀ। ਇਹਨਾਂ ਦੇ ਜਿਹੜੇ ਉਹ ਹੈਗੇ ਆ ਝੂਠ ਫੜਨ ਵਾਲੀ ਮਸ਼ੀਨ ਵਾਲੇ ਜਿਹੜੇ ਟੈਸਟ ਉਹ ਤੇ ਹੋਏ ਆ ਨਾ ਰਿਕਾਰਡ ਦੇ ਵਿੱਚ। ਸੋ ਉਹ ਵਜ਼ਨ ਤੇ ਰੱਖਣਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਮੈਟਰ ਕਰਦੀਆਂ ਨੇ, ਜਜ਼ਬਾਤੀ ਕਰਦੇ ਆ ਲੋਕਾਂ ਨੂੰ। ਅਸਲ ਦੇ ਵਿੱਚ ਹਾਲੇ ਤੱਕ ਇਹਨਾਂ ਨੂੰ ਇਹ ਚੀਜ਼ ਸ਼ਾਇਦ ਪਤਾ ਨਹੀਂ ਹੈ, ਮਾਲੂਮ ਨਹੀਂ ਹੈ ਕਿ ਜਦੋਂ ਅਦਾਲਤਾਂ 'ਚ ਕਹਾਣੀਆਂ ਡਿੱਗਦੀਆਂ ਤੇ ਨਿੱਕੀ ਨਿੱਕੀ ਗੱਲ ਤੇ ਬਹੁਤ ਵੱਡੀਆਂ ਵੱਡੀਆਂ ਕਹਾਣੀਆਂ ਡਿੱਗ ਪੈਂਦੀਆਂ। ਤੇ ਇੱਕ ਵਾਰੀ ਫਿਰ SIT ਦੀ ਕਾਰਗੁਜ਼ਾਰੀ 'ਚ ਸਵਾਲ ਜ਼ਰੂਰ ਖੜੇ ਹੋਣਗੇ ਕਿ ਇਹਦੀ ਆਸਾਨੀ ਦੇ ਨਾਲ ਜ਼ਮਾਨਤ ਮਿਲ ਕਿੱਦਾਂ ਗਈ ਔਰ ਕੀ ਇਸ ਜ਼ਮਾਨਤ ਨੂੰ ਵੀ ਗਾਂ ਅਗਲੀ ਕੋਰਟ ਦੇ ਵਿੱਚ ਚੈਲੰਜ ਕਰੋਗੇ। ਜੀ ਜੀ ਜੀ। ਅਗਲੀ ਖਬਰ ਵੀ ਬੇਅਦਬੀ ਮਾਮਲੇ ਦੇ ਨਾਲ ਹੀ ਆ। ਦਲਿਤ ਲੜਕੀ ਖਿਲਾਫ ਕਹਿੰਦੇ ਮਾਮਲਾ ਰੱਦ ਕਰਾਉਣ ਪਹੁੰਚੀ ਪੁਲਿਸ। ਹਾਂ ਦੇਖੋ ਆ ਕੀ ਕਰਦੀ ਆ ਪੁਲਿਸ, ਫਿਰ ਸਵਾਲ ਖੜੇ ਹੋਣਗੇ। ਇੱਥੇ ਮਸਲਾ ਦੇਖੋ ਇੱਕ ਵਾਰੀ ਨਾ ਬੇਅਦਬੀ ਦਾ ਸਮਝੋ ਤੇ ਨਾ ਦਲਿਤ ਲੜਕੀ ਦਾ ਸਮਝੋ। ਮਸਲਾ ਸਿਰਫ ਤੇ ਸਿਰਫ ਪੁਲਿਸ ਕਾਰਗਰਦਗੀ ਦੇ ਲਿਹਾਜ਼ ਨਾਲ ਸਮਝੋ ਤਾਂ ਪੁਲਿਸ ਕੀ ਕਰ ਰਹੀ ਆ ਕਿ ਇੱਕ 10 ਸਾਲ ਦੇ ਬੱਚੇ ਨੂੰ ਨਾਮਜ਼ਦ ਕਰਦੀ ਆ। ਪਹਿਲਾਂ ਆਪਾਂ ਦੋਨੇ ਨੁਕਤੇ ਬਾਅਦ ਚ ਵਿਚਾਰ ਲੈਂਦੇ ਆ। ਸਿਰਫ ਇਹ ਹੋਇਆ ਕਿ ਨਾਮਜ਼ਦਗੀ ਔਰ ਕੈਂਸਲੇਸ਼ਨ ਰਿਪੋਰਟ। ਤਾਂ ਤੁਸੀਂ ਇਹ ਵੇਖੋ ਕਿ 10 ਸਾਲ ਦੇ ਬੱਚੇ ਨੂੰ ਪਹਿਲਾਂ ਨਾਮਜ਼ਦ ਕੀਤਾ ਜਾਂਦਾ ਹੈ, 1 ਮਹੀਨਾ ਬੱਚਾ ਕਸਟਡੀ 'ਚ ਰਹਿੰਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਇਹ ਖਬਰਾਂ ਕੌਮੀ ਮੀਡੀਆ 'ਚ ਛਪਦੀਆਂ ਨੇ, ਸਾਡੇ ਪੰਜਾਬੀ ਮੀਡੀਆ ਦੇ ਵਿੱਚ ਛਪੀਆਂ, ਪੰਜਾਬੀ ਬਹੁਤਾ ਨੋਟਿਸ ਨਹੀਂ ਲੈਂਦੇ ਇਹਨਾਂ ਚੀਜ਼ਾਂ ਦਾ, ਤਾਂ ਕੌਮੀ ਮੀਡੀਆ ਆਊਟਲੈਟ ਜਦੋਂ ਇਹਨਾਂ ਨੂੰ ਕਵਰ ਕਰਦੇ ਨੇ ਤਾਂ ਉਸ ਵੇਲੇ ਫਿਰ ਇਹ ਪੁਲਿਸ ਜਿਹੜੀ ਆ ਕਹਿੰਦੀ ਆ ਕਿ ਕੈਂਸਲੇਸ਼ਨ ਰਿਪੋਰਟ ਅਸੀਂ ਫਾਈਲ ਕਰਨ ਜਾ ਰਹੇ ਹਾਂ।
ਘਟਨਾ ਸੀਗੀ ਭਵਾਨੀਗੜ੍ਹ ਦੇ ਲਾਗੇ ਪਿੰਡ ਰਾਮਗੜ੍ਹ। ਤੁਹਾਨੂੰ ਯਾਦ ਹੋਣਾ, ਆਪਾਂ ਇੱਕ ਦਿਨ ਖਬਰ ਵੀ ਕੀਤੀ ਸੀ ਕਿ ਕਿਤੇ ਪੋਸਟਰ ਲੱਗੇ ਆ ਪਿੰਡ ਦੇ ਵਿੱਚ, ਤੇ ਕਿਸੇ ਨੇ ਮੁਸਲਮਾਨ ਬਣ ਕੇ ਪੋਸਟਰ ਲਾਏ ਆ ਕਿ ਦੇਖੋ ਜੀ ਮੈਨੂੰ ਕਰੋਨਾ ਹੋ ਚੁੱਕਾ, ਮੈਂ ਇਹਨਾਂ ਮਤਲਬ ਕਿ ਜੋ ਬੋਲ ਸਕਦੇ ਸੀ ਕਿ ਇਹਨਾਂ ਨੂੰ ਹੁਣ ਛੱਡਾਂਗਾ ਨਹੀਂ, ਕਰੋਨਾ ਕਰੂੰਗਾ, ਫਲਾਣਾ ਕੰਮ ਖਾਣਾ। ਉਸੇ ਪਿੰਡ ਦੇ ਵਿੱਚ ਇਹ ਬੇਅਦਬੀ ਦੀ ਘਟਨਾ ਵਾਪਰੀ, ਜਿਹਦਾ ਦੋਸ਼ ਲੱਗਾ ਇੱਕ 10 ਸਾਲ ਦੀ ਦਲਿਤ ਬੱਚੀ ਤੇ। ਹੁਣ ਦੇਖੋ ਉਸ ਸਮੇਂ ਜਦੋਂ ਦੋਸ਼ ਲੱਗਾ, ਉਹ ਵੀ ਖਬਰ ਆਪਾਂ ਕੀਤੀ ਸੀ ਇਸੇ ਪ੍ਰੋਗਰਾਮ 'ਚ ਮਹੀਨਾ ਕੁ ਪਹਿਲਾਂ, ਤਾਂ ਉਸ ਦਿਨ ਵੀ ਆਪਾਂ ਇੱਕੋ ਹੀ ਗੱਲ ਕਹੀ ਸੀਗੀ ਕਿ ਪਹਿਲਾਂ ਸਾਫ਼ ਹੋ ਜਾਣਾ ਚਾਹੀਦਾ, ਕਿਉਂਕਿ ਆਪਾਂ ਕਹਿੰਦੇ ਬੱਚੇ ਰੱਬ ਦਾ ਰੂਪ ਹੁੰਦੇ ਆ, ਕਿ ਕੀ ਬੱਚੇ ਦਾ ਕੋਈ ਬ੍ਰੇਨ ਵਾਸ਼ ਕੀਤਾ ਗਿਆ ਜਾਂ ਬੱਚੇ ਨੂੰ ਕਿਤੇ ਕੋਈ ਲਲਚਾਇਆ ਤਾਂ ਨਹੀਂ ਗਿਆ, ਜਾਂ ਬੱਚੇ ਨੂੰ ਪ੍ਰੇਰ ਲਿਆ ਗਿਆ ਹੋਵੇ ਕਿ ਹਾਂ ਭਾਈ ਤੂੰ ਆਹ ਕੰਮ ਕਰਦੇ ਜਾ ਕੇ। ਸੋ ਆਹ ਚੀਜ਼ਾਂ ਵੇਖਣਾ ਚਾਹੀਦਾ ਹੈ, ਇਹ ਪੱਖ ਵੇਖਣਾ ਚਾਹੀਦਾ ਕਿ ਕੀ ਕੋਈ ਪਿੱਛੇ ਤੇ ਨਹੀਂ ਖਲੋਤਾ ਪਰਦੇ ਦੇ ਪਿੱਛੇ। ਪਰ ਮਾਮਲਾ ਜਿਉਂ ਹੋ ਗਿਆ ਚੱਕ ਕੇ, ਕਿਉਂਕਿ ਤੁਹਾਨੂੰ ਪਤਾ ਹੀ ਆ ਫਿਰ ਗਰੀਬ ਦਾ ਜਦੋਂ ਤੁਹਾਨੂੰ ਪਤਾ ਪੱਖ ਥੱਲੇ ਹੋ ਜਾਂਦਾ ਤਾਂ ਦੂਜੀ ਧਿਰ ਜਿਹੜੀ ਹਾਵੀ ਵੀ ਹੋ ਜਾਂਦੀ ਹੈ। ਕਈ ਵਾਰ ਇਹ ਵੀ ਸਾਡੇ ਇੱਥੇ ਕਾਸਟ ਸਿਸਟਮ ਤੁਹਾਨੂੰ ਪਤਾ ਹੀ ਕੰਮ ਕਰਦਾ। ਤਾਂ ਖੈਰ ਚਲੋ, ਉਹ 10 ਸਾਲ ਦਾ ਬੱਚਾ ਨਾਮਜ਼ਦ ਕਰ ਲੇਗਾ। ਜਦੋਂ ਨਾਮਜ਼ਦ ਕਰ ਲਿਆ ਗਿਆ ਤਾਂ ਇਹਨਾਂ ਨੇ ਉਸ ਵੇਲੇ ਤੇ ਇਹ ਚੀਜ਼ ਵੇਖੀ ਨਹੀਂ, ਨਿਸਤਾਰੀ ਵੀ ਨਹੀਂ ਕਿ ਕੀ ਪਿੱਛੇ ਕੋਈ ਹੋ ਸਕਦਾ ਜਾਂ ਨਹੀਂ ਹੋ ਸਕਦਾ। ਪੁਲਿਸ ਆਪਣੀ ਜਾਨ ਛਡਾਉਂਦੀ ਆ ਕਿ ਇੱਥੇ ਸਾਨੂੰ ਧਰਨਾ ਲੱਗ ਗਿਆ, ਕੋਈ ਮੁਜ਼ਾਹਰਾ ਹੋ ਗਿਆ, ਜਜ਼ਬਾਤੀ ਮੁੱਦਾ, ਅਸੀਂ ਮਾਂਜੇ ਜਾਵਾਂਗੇ। ਪਰ ਹੁਣ ਇਹ ਸਵਾਲ ਫੇਰ ਉੱਠੇਗਾ ਕਿ ਕੀ ਦਲਿਤਾਂ ਤੇ ਸਿੱਖਾਂ ਦੇ ਦਰਮਿਆਨ ਕੋਈ ਪਾੜਾ ਪਾਉਣ ਦਾ ਯਤਨ ਤੇ ਨਹੀਂ ਸੀ ਕਰ ਰਿਹਾ, ਜਾਂ ਕੋਈ ਪਰਟੀਕੂਲਰ ਕਿਸੇ ਮਾਮਲੇ ਦੇ ਵਿੱਚ ਕੋਈ ਕਿੜ ਕੱਢਣ ਦਾ ਯਤਨ ਤੇ ਨਹੀਂ ਸੀ ਕਰ ਰਿਹਾ, ਜਾਂ ਕਿਸੇ ਨੇ ਕੋਈ ਲਾਲਚ ਤੇ ਨਹੀਂ ਦਿੱਤਾ, ਬੱਚੇ ਦਾ ਕੋਈ ਬ੍ਰੇਨ ਵਾਸ਼ ਤਾਂ ਨਹੀਂ ਕੀਤਾ ਗਿਆ, ਕੋਈ ਧਰਮ ਪਰਿਵਰਤਨ ਵਾਲਾ ਕੋਈ ਜਿਸ ਤਰ੍ਹਾਂ ਅੱਜ ਕੱਲ੍ਹ ਚੱਲਦਾ, ਤੁਹਾਨੂੰ ਪਤਾ ਹੀ ਮੂਵਮੈਂਟ ਚੱਲੀ ਜਾਂਦੇ ਆ, ਤਾਂ ਉਹ ਸਾਰਾ ਕੋਈ ਮਾਮਲਾ ਤੇ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੁੰਦੀਆਂ, ਪਰ ਇੱਥੇ ਮਸਲਾ ਹੋ ਰਿਹਾ ਜਿਸ ਤਰ੍ਹਾਂ ਤੁਹਾਡੇ ਇੱਧਰ ਮੁਲਕਾਂ ਦੇ ਵਿੱਚ ਵਿਗਿਆਨਕ ਢੰਗ ਦੇ ਨਾਲ ਪੁਲਿਸ ਪੁੱਛਗਿੱਛ ਕਰਦੀ ਆ, ਤਾਂ ਉਹ ਸਾਡੇ ਇੱਥੇ ਸਿਸਟਮ ਨਹੀਂ ਹੈਗਾ। ਸਾਡੇ ਇੱਥੇ ਡੰਡਾ ਤੇ ਜਾਂ ਦਾ ਆ, ਜੇ ਡੰਡੇ ਨਾਲ ਕੰਮ ਸੁੱਤਾ ਗਿਆ ਠੀਕ ਆ, ਤੇ ਜਿਵੇਂ ਹੁਣ ਦਾ ਬਚਾਇਆ ਪੁਲਿਸ ਨੇ, ਇਹ ਮਾਮਲਾ ਸੈਂਸਿਟਿਵ ਸੀਗਾ, ਦਾ ਬਚਾ ਲਿਆ ਕਿ ਹਾਂ ਭਾਈ 10 ਸਾਲ ਦੇ ਬੱਚੇ ਨੂੰ ਇੱਕ ਵਾਰੀ ਤੁਸੀਂ ਅੰਦਰ ਘੱਲ ਦਿਓ, ਵੇਖੀ ਜਾਊਗੀ। ਬਟ ਹੁਣ ਫਿਰ ਉਹਦਾ ਪੁੱਠਾ ਪੈ ਗਿਆ। ਸੋ ਵਿਗਿਆਨਕ ਢੰਗ ਦੇ ਨਾਲ, ਵਿਗਿਆਨਕ ਪਹੁੰਚ ਦੇ ਨਾਲ ਮਾਮਲੇ ਨੂੰ ਇਨਵੈਸਟੀਗੇਟ ਕਰਨਾ ਜ਼ਰੂਰੀ ਹੁੰਦਾ, ਖਾਸ ਤੌਰ ਤੇ ਜਦੋਂ ਇਹੋ ਜਿਹਾ ਸੰਵੇਦਨਸ਼ੀਲ ਮਸਲਾ ਹੋਵੇ ਕਿ ਤੁਹਾਡੇ ਸਾਹਮਣੇ ਬਹੁਤ ਵੱਡਾ, ਬਹੁਤ ਸੈਂਸਿਟਿਵ ਇਸ਼ੂ ਹੈ ਬੇਅਦਬੀ ਦਾ, ਪਰ ਉਹਦੇ ਵਿੱਚ ਕੀ ਆ ਕਿ 10 ਸਾਲ ਦਾ ਇੱਕ ਬੱਚਾ ਹੈ, ਪਰ ਤੁਸੀਂ ਉਹੀ ਤਰੀਕਾ ਰੱਖਿਆ ਜਿਹੜਾ ਤਰੀਕਾ ਤੁਸੀਂ ਆਮ ਤੌਰ ਤੇ ਪੁਲਿਸ ਪ੍ਰੋਫੈਸ਼ਨ ਦੇ ਵਿੱਚ ਵਰਤਦੇ ਹੋ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰੀਏ, ਕਹਿੰਦੇ ਪੰਜਾਬ ਵਿੱਚ ਉੱਠਿਆ ਜਿਪਸਮ ਘੁਟਾਲੇ ਦਾ ਧੂੰਆਂ। ਦੇਖੋ ਇਹ ਜਿਪਸਮ ਘੁਟਾਲਾ ਨਾ ਜਿਹੜਾ, ਦੂਜੀ ਵਾਰ ਮੈਂ ਆਪਣੀ ਸੰਭਾਲਾ 'ਚ ਵੇਖਿਆ। ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਕਿਵੇਂ ਵੇਖਿਆ, ਹੁਣ ਜਿਹੜੀ ਖਬਰ ਲੱਗੀ ਹੈ ਮੈਂ ਥੋੜੀ ਜਿਹੀ ਸੰਖੇਪ 'ਚ ਤੁਹਾਨੂੰ ਦੱਸ ਦਿੰਦਾ। ਟ੍ਰਿਬਿਊਨ ਦੇ ਵਿੱਚ ਲੱਗੀ ਹੈ ਜਿਪਸਮ ਘੁਟਾਲਾ, ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਿਹਾ, ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਜਿਪਸਮ ਕੀ ਹੁੰਦਾ ਹੈ, ਤੇ ਲੋਕ ਸ਼ਾਇਦ ਸਮਝਦੇ ਕਿ ਯਾਰ ਬਹੁਤ ਕੋਈ ਕੀਮਤੀ ਚੀਜ਼ ਆ, ਨਾਯਾਬ ਚੀਜ਼ ਆ। ਇਹ ਨਾ ਰਾਜਸਥਾਨ ਦੇ ਵਿੱਚੋਂ ਸਮਝ ਲਓ ਮਿੱਟੀ ਆ, ਰਾਜਸਥਾਨ ਦੀ ਮਿੱਟੀ ਆ, ਤੇ ਖਾਸ ਤੌਰ ਤੇ ਜਿਹੜੇ ਇਲਾਕਿਆਂ ਦੇ ਵਿੱਚ ਸੇਮ ਆਈ ਹੁੰਦੀ ਆ ਜਾਂ ਸ਼ੋਰਾ ਹੁੰਦਾ, ਉਹਨਾਂ 'ਚ ਪਾਉਂਦੇ ਆ ਤਾਂ ਕਿ ਜਿਹੜਾ ਪੈਲੀ ਦਾ ਇੱਕ ਜ਼ਰਖੇਜ਼ ਤੱਤ ਹੁੰਦਾ ਉਹ ਮਜ਼ਬੂਤ ਹੋ ਜਾਵੇ। ਬਸ ਆਹੀ ਫੰਡਾ ਹੁੰਦਾ ਸਮਝੋ। ਤੇ ਇਹ ਆਈ ਹੈ ਜਿਪਸਮ ਤੇ ਦੱਸਦੇ ਆ ਕਿ ਪ੍ਰਤੀ ਟਨ ਪਿੱਛੇ ਇੱਕ ਤੇ ਸਰਕਾਰ 2148 ਰੁਪਏ ਮੁਨਾਫਾ ਕਮਾ ਰਹੀ ਹੈ, ਜੋ ਖਰਚੇ ਆ ਵਗੈਰਾ ਉਹਦੇ ਵਿੱਚ। ਇਹ ਕਹਿੰਦੇ ਆ ਕਿ ਜੀ ਫਰਮਾਂ ਨੂੰ ਪੈਕਿੰਗ, ਲੋਡਿੰਗ ਤੇ ਅਨਲੋਡਿੰਗ ਦਾ ਖਰਚਾ ਪਿਆ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਹੁਣ ਦੇਖੋ ਝੋਨਾ ਤੇ ਲੱਗ ਚੁੱਕਾ। ਹੁਣ ਜਿਪਸਮ ਦੀ ਪਹਿਲੀ ਗੱਲ, ਝੋਨੇ ਦੇ ਵਿੱਚ ਥੋੜੀ ਨਾ ਜਿਪਸਮ ਪੈਣੀ ਆ, ਜਿਪਸਮ ਪੈਂਦੀ ਆ ਪਹਿਲਾਂ ਵਾਣ ਜਦੋਂ ਵਗੇ ਹੁੰਦੇ ਆ। ਦੂਜੀ ਚੀਜ਼ ਇਹ ਹੋ ਗਈ। ਤੀਜੀ ਚੀਜ਼ ਇਹ ਹੋ ਗਈ ਕਿ ਹੁਣ ਜਦੋਂ ਬਿੱਲ ਬੁੱਲ ਜਿਹੜੇ ਆ ਉਹ ਚਰਨਜੀਤ ਭੁੱਲਰ ਹੋਰਾਂ ਦੇ ਹੱਥ ਲੱਗ ਗਏ, ਕਿਸੇ ਬਹੁਤ ਨਾਮੀ ਪੱਤਰਕਾਰ ਆ, ਹੁਣ ਦੱਸਦੇ ਆ ਕਿ ਪਰਦਾ ਖੋਸ਼ੀ ਹੋ ਰਹੀ ਹੈ ਇਸ ਮਾਮਲੇ ਦੀ। ਚਲੋ ਇਹ ਹੋ ਗਿਆ ਜਿਪਸਮ ਵਾਲਾ ਸਕੈਂਡਲ ਕਿ ਕਿਤੇ ਨਾ ਕਿਤੇ ਇਹ ਜਿਹੜਾ ਦਾਲ ਆਉਣ ਦਾ ਯਤਨ ਕੀਤਾ ਜਾ ਰਿਹਾ ਸੀ। ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਘੁਟਾਲੇ ਹੁੰਦੇ ਆ, ਵੈਸੇ ਆਪਾਂ ਸਾਰੇ ਸੀਰੀਅਲ ਹੀ ਇੱਕ ਦਿਨ ਸੀਰੀਜ਼ ਹੀ ਵੇਖੀ ਸੀਗੀ ਕਿ ਕਿਸ ਤਰ੍ਹਾਂ ਘੁਟਾਲੇ ਹੁੰਦੇ ਆ। ਤਾਂ ਇਹ ਜਿਪਸਮ ਘੁਟਾਲਾ ਵੀ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਪ ਪੈਨਸ਼ਨ ਘੁਟਾਲਾ ਅੱਜ ਕੱਲ੍ਹ ਚਰਚਾ ਦਾ ਵਿਸ਼ਾ, ਫੇਕ ਪੈਨਸ਼ਨਰ, ਮਰੇ ਹੋਏ ਪੈਨਸ਼ਨਰ ਦੀ ਪੈਨਸ਼ਨਾਂ ਲਈ ਗਏ ਆ, ਇਸ ਤਰ੍ਹਾਂ ਹੀ ਇਹ ਦੁਹਰਾਇਆ ਜਿਪਸਮ ਘੁਟਾਲਾ ਅੱਗੇ ਵੀ ਇਸ ਤਰ੍ਹਾਂ ਹੀ ਹੋਇਆ ਸੀਗਾ ਕਿ ਜਦੋਂ ਅਕਾਲੀ ਬਣੇ, ਕਿਉਂਕਿ ਇੱਧਰ ਜਦੋਂ ਸਰਕਾਰ ਇਹਨਾਂ ਦੀ ਬਣੀ ਤੁਹਾਨੂੰ ਪਤਾ ਹੀ ਆ ਕਿ ਲੰਬੀ ਦੇ ਵਿੱਚ ਸੇਮ ਬੜੀ ਸੀਗੀ, ਜਿੰਨੀ ਪੂਰੇ ਪੰਜਾਬ ਦੇ ਵਿੱਚ ਸੇਮ ਸੀ ਉਨੀ ਕੱਲੀ ਲਾ ਲਓ ਕਿ ਅੱਧੀ ਜਿਹੜੀ ਸੀਗੀ ਉਹ ਮੁਕਤਸਰ ਜ਼ਿਲ੍ਹੇ 'ਚ ਸੀ, ਤੇ ਜਿੰਨੀ ਟੋਟਲ ਮੁਕਤਸਰ ਜ਼ਿਲ੍ਹੇ 'ਚ ਸੀ ਉਦੋਂ ਅੱਧੀ ਕੱਲੀ ਲੰਬੀ ਹਲਕੇ ਦੇ ਵਿੱਚ ਸੀ। ਤਾਂ ਉਸ ਵੇਲੇ ਇਹਨਾਂ ਨੇ ਜਿਪਸਮ ਕਿਸਾਨਾਂ ਨੂੰ ਸੁੱਟਣੀ ਸ਼ੁਰੂ ਕੀਤੀ
ਤਾਂ ਉਹਦੇ 'ਚ ਕੀ ਸੀਗਾ ਕਿ ਨਕਲੀ ਕਿਸਾਨ ਬਣ ਕੇ ਕੁਝ ਲੋਕ ਖੜੇ ਹੋ ਗਏ ਔਰ ਉਹਨਾਂ ਨੇ ਉਹ ਜਿਸਮ ਬੜੀ ਵੱਡੀ ਰੈਤ ਤੇ ਹਾਸਲ ਕਰਕੇ ਤੇ ਉਹੀ ਜਿਸਮ ਗਾਂ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਵੇਚੀ ਸੀ। ਉਹ ਵੀ ਸਕੈਮ ਸੀਗਾ ਤੇ ਉਸ ਤੋਂ ਬਾਅਦ ਉਹਦੀ ਜਾਂਚ ਪੜਤਾਲ ਵੀ ਤੋਰੀ ਗਈ। ਪਰ ਗੱਲ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿਹਨੇ ਤਮਾਮ ਤੁਸੀਂ ਘੁਟਾਲੇ ਚੱਕ ਕੇ ਵੇਖ ਲਓ ਪੰਜਾਬ ਦੇ 2000 ਆ ਜਿਹੜੀ ਸਾਡੀ ਚੱਲਦੀ ਆ ਇਹਦੇ ਵਿੱਚ ਇੱਕ ਵੀ ਘੁਟਾਲਾ ਜੇ ਤੁਸੀਂ ਰਵੀ ਸਿੱਧੂ ਵਾਲਾ ਮਾਮਲਾ ਛੱਡ ਦਿਓ ਤਾਂ ਮੇਰੇ ਖਿਆਲ ਦੇ ਨਾਲ ਕੋਈ ਵੀ ਵੱਡਾ ਘੁਟਾਲਾ ਜਿਹੜਾ ਉਹ ਸਜ਼ਾ ਤੱਕ ਨਹੀਂ ਪਹੁੰਚਿਆ। ਸੋ ਇਹੀ ਚੱਕਰ ਆ। ਪਰ ਇਹ ਕਿਸਾਨੀ ਨਾਲ ਜੁੜਿਆ ਘਪਲਾ ਕਾਂਗਰਸ ਦੀ ਸਰਕਾਰ ਦੇ ਵਿੱਚ ਫੇਰ ਨਿਕਲਿਆ ਜਿਵੇਂ ਅੱਗੇ 20 ਘੁਟਾਲਾ ਨਿਕਲਿਆ ਸੀਗਾ। ਤੇ ਜਿਵੇਂ ਆਪਾਂ ਕਿਹਾ ਕਿ ਇਹਨਾਂ ਨੇ ਤੇ ਸੱਤਾ ਜਿਹੜੀ ਆ ਉਹ ਹਾਸਲ ਹੀ 2-3 ਮੁੱਦਿਆਂ ਤੇ ਕੀਤੀ, ਇੱਕ ਨਸ਼ੇ ਤੇ, ਇੱਕ ਬੇਅਦਬੀ ਤੇ, ਔਰ ਤੀਸਰਾ ਸਭ ਤੋਂ ਵੱਡਾ ਮੁੱਦਾ ਸੀ ਕਿਸਾਨੀ। ਇਹਨਾਂ ਦੇ ਰਾਜ ਦੇ ਵਿੱਚ ਕਿਸਾਨੀ ਨੇ ਖੁਸ਼ਹਾਲ ਤੇ ਕੀ ਹੋਣਾ ਸੀ? ਇਹ ਤਾਂ ਬਚਿਆ ਕੁਛਿਆ ਮਾਸ ਵੀ ਪਿੰਜਰਾ ਤੇ ਝੁੰਡਣ ਡਏ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਆਪਣਾ ਵਜੂਦ ਮਜ਼ਬੂਤ ਕਰਨ ਪਿੰਡਾਂ ਵੱਲ ਰੁੱਖ ਕਰੇਗੀ ਹੁਣ ਭਾਜਪਾ। ਹਾਂਜੀ ਦੇਖੋ, ਕਿਉਂਕਿ ਇਹਨਾਂ ਨੇ ਪਿਛਲੇ ਹਫ਼ਤੇ ਨਾ ਮੀਟਿੰਗ ਕੀਤੀ ਆ ਪੰਜਾਬ ਦੇ ਜਿੰਨੇ ਲੀਡਰ ਆ ਇਹਨਾਂ ਦੇ ਵੱਡੇ, ਇਹਨਾਂ ਦੀ ਲੀਡਰਸ਼ਿਪ ਕਹਿ ਲਓ ਸਾਰੀ ਜਿਹੜੀ ਸਮੁੱਚੀ ਲੀਡਰਸ਼ਿਪ ਆ, ਇਹਨਾਂ ਦੇ ਜਿਹੜੇ ਕੌਮੀ ਪ੍ਰਧਾਨ ਹੈ ਜਗਤ ਪ੍ਰਕਾਸ਼ ਨੱਡਾ, ਉਹਨਾਂ ਦੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਆ। ਤਾਂ ਉਸ ਮੀਟਿੰਗ ਦੇ ਵਿੱਚ ਇੱਕ ਤੇ ਮੁੱਦਾ ਇਹ ਉੱਠਿਆ ਕਿ ਅਸੀਂ 117 ਦੀਆਂ 117 ਸੀਟਾਂ ਤੇ ਅਸੀਂ ਆਪਣਾ ਕਿਤੇ ਨਾ ਕਿਤੇ ਪਰ ਤੋਲੀਏ। ਤੇ ਦੂਜੀ ਵੱਡੀ ਗੱਲ ਇਹ ਹੋਈ ਆ, ਇਹ ਮਤਾ ਇਹਨਾਂ ਨੇ ਬੁਲਾਇਆ ਹੋਇਆ ਕਿ ਆਪਾਂ ਪਿੰਡਾਂ ਵੱਲ ਹੁਣ ਵਿਕਸਤ ਹੋਈਏ, ਪਿੰਡਾਂ 'ਚ ਆਪਾਂ ਜਾ ਕੇ ਆਪਣੀ ਜੜ ਜਿਹੜੀ ਆ ਉਹ ਲਾਈਏ। ਤਾਂ ਠੀਕ ਆ, ਹਰੇਕ ਪਾਰਟੀ ਨੂੰ ਦੇਖੋ ਆਪਾਂ ਇੱਥੇ ਨਹੀਂ ਕਹਿ ਸਕਦੇ ਕਿ ਜੀ RSS ਦੀ ਵਿਚਾਰਧਾਰਾ ਪੰਜਾਬ ਦੇ ਪਿੰਡਾਂ 'ਚ ਪਹੁੰਚੀ, ਕਿਉਂਕਿ ਭਾਈ ਉਹਨਾਂ ਨੂੰ ਵੀ ਅਧਿਕਾਰ ਹੈ ਆਪਣਾ, ਹਰੇਕ ਆ ਕੇ ਇੱਥੇ ਪ੍ਰਚਾਰ ਕਰਦਾ। ਪਰ ਮਸਲਾ ਇਹ ਆ ਕਿ ਇਹਨਾਂ ਦੇ ਸਿੰਘ ਸਭ ਤੋਂ ਪਹਿਲਾਂ ਅਕਾਲੀਆਂ ਦੇ ਨਾਲ ਹੀ ਫਸ ਜਾਣੇ ਆ। ਕਿਉਂ? ਕਿਉਂਕਿ ਅੱਗੇ ਵੀ ਇੱਕ ਵਾਰੀ ਇਹਨਾਂ ਨੇ ਇਸ ਤਰ੍ਹਾਂ ਅਟੈਂਪਟ ਕੀਤੀ ਸੀਗੀ, ਤੁਹਾਨੂੰ ਯਾਦ ਹੋਣਾ ਜਦੋਂ ਇਹਨਾਂ ਨੇ ਫਾਰਮ ਭਰਨੇ ਸ਼ੁਰੂ ਕੀਤੇ ਸੀ ਤਾਂ ਉਸ ਵੇਲੇ ਇਹਨਾਂ ਦੇ ਇੱਕ ਬਹੁਤ ਵੱਡੇ ਲੀਡਰ ਦੇ ਲੰਬੀ ਹਲਕੇ ਤੋਂ ਹੀ ਆਡੀਓ ਵਾਇਰਲ ਹੋ ਗਈ ਸੀ, ਜਿਹਦੇ ਵਿੱਚ ਉਹ ਧਮਕਾ ਰਹੇ ਸਨ ਭਾਰਤੀ ਜਨਤਾ ਪਾਰਟੀ ਦੇ ਇੱਥੋਂ ਦੇ ਲੰਬੀ ਦੇ ਇੰਚਾਰਜ ਨੂੰ ਕਿ ਭਾਈ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਫਿਰ ਖਰਾਬ ਅਸੀਂ ਤੁਹਾਨੂੰ ਕਰਾਂਗੇ, ਜੇ ਅਸੀਂ ਜਾ ਕੇ ਗੁਜਰਾਤ ਦੇ ਵਿੱਚ ਮੋਦੀ ਦੇ ਹਲਕੇ 'ਚ ਇਸ ਤਰ੍ਹਾਂ ਕਰੀਏ ਤੇ ਕੀ ਗੱਲ ਰਾਸ ਆਜੂ ਤੁਹਾਨੂੰ। ਤਾਂ ਕਹਿਣ ਦਾ ਮਤਲਬ ਹੈ ਕਿ ਵੋਟ ਬੈਂਕ ਪਿੰਡਾਂ ਦਾ ਜਿਹੜਾ ਜ਼ਿਆਦਾਤਰ 2-3 ਪਾਰਟੀਆਂ ਦਾ, ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਲਾ ਲਓ ਜਾਂ ਦੂਜੇ ਨੰਬਰ ਤੇ ਇਸ ਵੇਲੇ ਲਾ ਲਓ ਅਕਾਲੀ, ਤੇ ਪਹਿਲੇ ਨੰਬਰ ਤੇ ਕਾਂਗਰਸ ਲਾ ਲਓ। ਜੇ ਆਪਾਂ ਪੂਰੀ ਜਿੱਦਾਂ ਵੋਟ ਬੈਂਕ ਦਾ ਜੇ ਦੇਖੀਏ ਸਾਰਾ ਹਿਸਾਬ ਕਿਤਾਬ ਤਾਂ ਇਹ ਤਿੰਨ ਨੇ। ਚਲੋ ਤਿੰਨਾਂ ਚੋਂ ਦੂਜੇ ਨੰਬਰ ਤੇ ਕੋਈ ਹੋਰ ਹੋ ਸਕਦਾ ਜਾਂ ਪਹਿਲੇ ਤੇ ਕੋਈ ਹੋਰ ਹੋ ਸਕਦਾ, ਉਹ ਮੈਂ ਇੱਕ ਉਦਾਹਰਨ ਦਿੱਤੀ ਆ। ਤਾਂ ਸਭ ਤੋਂ ਵੱਡੀ ਸੱਟ ਜਿਹੜੀ ਆ ਉਹ ਅਕਾਲੀ ਹੀ ਮਹਿਸੂਸ ਕਰਨਗੇ ਆਪਣੇ ਆਪ ਤੇ। ਤਾਂ ਖੈਰ ਇਸੇ ਕਰਕੇ ਸਭ ਤੋਂ ਵੱਡੀ ਰੁਕਾਵਟ ਤੇ ਅਕਾਲੀ ਸਾਬਤ ਹੋ ਸਕਦੇ ਆ। ਔਰ ਦੂਜੀ ਗੱਲ ਹੈ ਜੇ ਅਕਾਲੀ ਨਹੀਂ ਵੀ ਸਾਬਤ ਹੁੰਦੇ, ਅਕਾਲੀਆਂ ਨੂੰ ਲੱਗਦਾ ਕਿ ਠੀਕ ਹੈ ਭਾਰਤੀ ਜਨਤਾ ਪਾਰਟੀ ਕੋਈ ਗੱਲ ਨਹੀਂ ਜੇ ਵਿਸਤਾਰ ਕਰੇ ਤੇ ਸਾਨੂੰ ਵੀ ਫਾਇਦਾ, ਮਤਲਬ ਕਿ ਇਹਨਾਂ ਦੀ ਆਪਸ ਦੇ ਵਿੱਚ ਜੇ ਰਜਾਮੰਦੀ ਹੋ ਜਾਂਦੀ ਹੈ, ਜੇ ਨਹੀਂ ਤਾਂ ਅਕਾਲੀ ਮੈਨੂੰ ਲੱਗਦਾ ਕਿ ਆਪ ਹੀ ਇਹਨਾਂ ਲਈ ਚੈਲੰਜ ਸਾਬਤ ਹੋ ਜਾਣਗੇ। ਪਰ ਜੇ ਰਜਾਮੰਦਗੀ ਹੁੰਦੀ ਹੈ ਤਾਂ ਤਦ ਵੀ ਇੱਕ ਚੈਲੰਜ ਬਹੁਤ ਵੱਡਾ ਰਹੇਗਾ, ਕਿਉਂਕਿ ਜਿਹੜੇ ਪਿੰਡਾਂ ਦੇ ਕਿਸਾਨ ਆ ਉਹ ਤੇ ਟਰੈਕਟਰ ਕੱਢ ਕੇ ਤੇ ਤੁਹਾਡੇ ਘਰਾਂ ਨੂੰ ਘੇਰਨ ਨੂੰ ਫਿਰਦੇ ਆ, ਉਹ ਤੇ ਸੜਕਾਂ ਤੇ ਬੈਠੇ ਧੁੱਪ ਦੇ ਵਿੱਚ, ਤੇ ਤੁਸੀਂ ਉਹਨਾਂ ਦੇ ਘਰਾਂ 'ਚ ਜਦੋਂ ਵੋਟ ਮੰਗਣ ਆਉਣਗੇ ਤੇ ਉਹ ਤੁਹਾਨੂੰ ਫੁੱਲ ਥੋੜੀ ਪਾਉਣਗੇ, ਉਹ ਤੇ ਤੁਹਾਡੇ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਣਗੇ ਔਰ ਤੁਹਾਡੇ ਤੋਂ ਦੂਰ ਹੋ ਕੇ ਖਲੋਣਗੇ ਕਿ ਤੁਸੀਂ ਕੇਂਦਰ 'ਚ ਸੱਤਾ ਭੋਗ ਰਹੇ ਹੋ ਪਰ ਪੰਜਾਬ ਵਾਸਤੇ ਤੁਸੀਂ ਕੀ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਸੈਕੰਡ ਬਹੁਤ ਵੱਡਾ ਚੈਲੰਜ ਰਹੇਗਾ ਇਹਨਾਂ ਨੂੰ ਪਿੰਡਾਂ 'ਚ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਮਿੰਟੂ ਜੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।